ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਟਿੱਪਣੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਸ਼ੁਰੂਆਤ ਕਰ ਲਈਏ। ਮੀਤ ਹੇਅਰ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਵੱਡਾ ਬਿਆਨ ਦੇ ਦਿੱਤਾ ਜੀ ਕੋਈ ਐਨਕਾਊਂਟਰ ਤੋਂ ਬਾਅਦ। ਬਿਲਕੁਲ ਜੀ, ਇਹਨਾਂ ਨੇ ਅੱਜ ਪੀਸੀ ਕੀਤੀ ਆ। ਇਸ ਤੋਂ ਪਹਿਲਾਂ ਇੱਕ ਮੇਰੇ ਖਿਆਲ ਦੇ ਨਾਲ ਮੁਲਾਕਾਤ ਜਿਹੜੀ ਹੈ ਉਹ ਹੋਣੀ ਸੀ ਕਿ ਅਫਸਰਾਂ ਅਤੇ CM ਸਾਹਿਬ ਦੇ ਦਰਮਿਆਨ, ਉਹ ਵੀ ਹੋਈ ਆ ਮੇਰੇ ਖਿਆਲ ਦੇ ਨਾਲ, ਜਿਹਦੇ 'ਚ DG ਵੀ ਸ਼ਾਮਲ ਸੀਗੇ ਜੀ। ਵੈਸੇ ਇਹ ਜਿਹੜੀ ਮਤਲਬ ਕਿ ਪੀਸੀ ਹੈ ਜਿਹਦੇ ਵਿੱਚ ਇਹਨਾਂ ਦੇ ਮੁੱਖ ਤਰਜਮਾਨ ਮਿਸਟਰ ਮਾਲਵਿੰਦਰ ਸਿੰਘ ਕੰਗ ਵੀ ਬੈਠੇ ਸਨ, ਤਾਂ ਇਹ ਬਾਅਦ ਦੇ ਵਿੱਚ ਹੋਈ ਆ। ਪਰ ਉਸ ਤੋਂ ਪਹਿਲਾਂ ਕਾਫੀ ਕੁਛ ਹੋਇਆ ਇਨਕਾਊਂਟਰ ਦੇ ਮਾਮਲੇ 'ਚ। ਜੇ ਸਵੇਰੇ ਵੇਖੀਏ ਤਾਂ ਉੱਥੇ ਮੀਂਹ ਬਹੁਤ ਜ਼ਿਆਦਾ ਸਟਾਰਟ ਹੋ ਗਿਆ, ਅੰਮ੍ਰਿਤਸਰ ਦੇ ਵਿੱਚ ਬੜਾ ਜ਼ਿਆਦਾ ਮੀਂਹ ਪਿਆ ਜੀ। ਤੇ ਦੂਜੇ ਪਾਸੇ ਡੈਡ ਬੋਡੀਜ਼ ਇਹ ਕਿਹਾ ਗਿਆ ਕਿ ਉੱਥੇ ਹੀ ਪਈਆਂ ਨੇ, ਮਤਲਬ ਕਿ ਉਸੇ ਘਰ ਦੇ ਵਿੱਚ, ਸੁੰਨੀਏ ਘਰ ਦੇ ਵਿੱਚ। ਬਾਅਦ ਦੇ ਵਿੱਚ ਹੋਇਆ ਕਿ ਫਿਰ ਇਹ ਖਬਰਾਂ ਆਉਣੀਆਂ ਸਟਾਰਟ ਹੋਈਆਂ ਕਿ ਪੋਸਟਮਾਰਟਮ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਦੋਨਾਂ ਹੀ ਮ੍ਰਿਤਕ ਦੇਹਾਂ ਦਾ ਹੋ ਰਿਹਾ ਵਾ। ਫਿਰ ਇਹ ਸਵਾਲ ਉੱਠ ਪਿਆ ਕਿ ਇਹਨਾਂ ਮ੍ਰਿਤਕ ਦੇਹਾਂ ਦਾ ਕਰਨਗੇ ਕੀ, ਕਿਉਂਕਿ ਪਹਿਲਾਂ ਇੱਕ ਪਰਿਵਾਰ ਨੇ ਤਾਂ ਕਿਹਾ ਸੀਗਾ ਕਿ ਆਹ ਨਹੀਂ ਲੈਣੀ ਇਹ ਮ੍ਰਿਤਕ ਦੇਹ, ਅਸੀਂ ਸੰਸਕਾਰ ਨਹੀਂ ਕਰਨਾ। ਫਿਰ ਉਹਨਾਂ ਨੇ ਕਿਹਾ ਸੀਗਾ ਕਿ ਜੇ ਪ੍ਰਸ਼ਾਸਨ ਚਾਹੇਗਾ ਤਾਂ ਅਸੀਂ ਇਹ ਸੰਸਕਾਰ ਦੀ ਜਿਹੜੀ ਰਸਮ ਹੈਗੀ ਨਿਭਾ ਦਿਆਂਗੇ। ਪਰ ਬਾਅਦ ਦੇ ਵਿੱਚ ਮਤਲਬ ਕਿ ਪੋਸਟਮਾਰਟਮ ਜਦੋਂ ਹੋ ਰਿਹਾ ਸੀਗਾ, ਸਿੱਧੂ ਮੂਸੇਵਾਲਾ ਦਾ ਫਾਦਰ ਵੀ ਉੱਥੇ, ਫਿਰ ਇਸ ਤੋਂ ਇਲਾਵਾ ਜੋ ਥਾਰ ਦੇ ਵਿੱਚ ਮੌਜੂਦ ਸਨ ਦੋ, ਉਹ ਵੀ ਉੱਥੇ, ਸ਼ਾਇਦ ਸ਼ਨਾਖਤ ਵਗੈਰਾ ਦਾ ਕੰਮ ਹੋਏਗਾ। ਤਾਂ ਖੈਰ ਇਹ ਸਾਰਾ ਕੁਛ ਜਿਹੜਾ ਉਹ ਚੱਲਦਾ ਰਿਹਾ। ਪਰ ਬਾਅਦ ਦੇ ਵਿੱਚ ਖਬਰ ਇਹ ਆਈ ਕਿ ਦੋਨਾਂ ਹੀ ਮ੍ਰਿਤਕ ਦੇਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਇਹ ਦੇਰ ਸ਼ਾਮ ਦੀ ਖਬਰ ਸੀ। ਅੱਛਾ, ਉੱਥੋਂ ਜੋ ਬਰਾਮਦਗੀ ਹੋਈ ਆ ਉਹਦੇ ਸੰਦਰਭ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਕਲੀਅਰ ਕੀਤਾ ਮੁਖਵਿੰਦਰ ਸਿੰਘ ਹੋਰਾਂ ਨੇ, DCP ਹੈ ਜਿਹੜੇ। ਉਹਨਾਂ ਨੇ ਕਿਹਾ ਕਿ ਦੇਖੋ ਜੀ, ਇੱਕ ਤੇ ਮੋਬਾਈਲ ਜਿਹੜੇ ਆ ਉਹਨਾਂ ਨੇ ਤੋੜ ਦਿੱਤੇ, ਹੁਣ ਪਤਾ ਨਹੀਂ ਮੋਬਾਈਲ ਇੱਕ ਹੈ ਜਾਂ ਦੋ ਹੈ ਜੀ। ਫਿਰ ਇਸ ਤੋਂ ਇਲਾਵਾ ਕਿਹਾ ਕਿ ਕੁਛ ਗੋਲੀਆਂ ਜਿਹੜੀਆਂ ਇਹਨਾਂ ਕੋਲੋਂ ਬਰਾਮਦ ਹੋਈਆਂ, ਮੈਡੀਕਲ ਜਿਹੜਾ ਮਤਲਬ ਕਿ ਟੈਬਲੇਟਸ ਜਿੱਦਾਂ ਕਹਿ ਲਈਏ, ਤੇ ਉਹ ਬਰਾਮਦ ਹੋਈਆਂ। ਹੁਣ ਕਾਹਦੀਆਂ, ਉਹਦੀ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ। AK-47 ਉਹਨਾਂ ਆਖਿਆ ਕਿ ਬਿਲਕੁਲ AK-47 ਚਾਲੂ ਹਾਲਤ ਦੇ ਵਿੱਚ ਹੀ ਨਹੀਂ, ਜਦੋਂ ਅਸੀਂ ਇਹਨਾਂ ਨੂੰ ਜਾ ਕੇ ਉੱਥੇ ਮ੍ਰਿਤਕ ਪਾਇਆ ਉਸ ਟਾਈਮ ਵੀ ਇਹਨਾਂ ਨੇ ਬ੍ਰਸ਼ਟ ਤੇ ਲਾ ਰੱਖੀ ਸੀ। ਇਸ ਤਰ੍ਹਾਂ ਮਤਲਬ ਕਿ ਕੁਝ ਸਵਾਲਾਂ ਨੂੰ ਉਹਨਾਂ ਨੇ ਸਾਫ਼ ਕੀਤਾ। ਨਾਲ ਇਹ ਵੀ ਸਾਫ਼ ਹੋ ਗਿਆ ਕਿ ਦਰਅਸਲ ਗੱਲ ਇਹ ਆ ਕਿ ਇਹ ਭੱਜ ਕੇ ਉਸੇ ਦਿਨ ਨਹੀਂ ਸੀ ਵੜੇ, ਮਤਲਬ ਕਿ ਪੁਲਿਸ ਦੇ ਅੱਗੇ ਲੱਗ ਕੇ ਨਹੀਂ ਸੀ ਵੜੇ। ਇਹਨਾਂ ਨੂੰ ਕੁਝ ਸਮਾਂ ਪਹਿਲਾਂ ਉੱਥੇ ਮਤਲਬ ਕਿ ਸਵੇਰੇ ਇੱਕ ਗੱਡੀ ਆ ਕੇ ਛੱਡ ਕੇ ਗਈ। ਹੁਣ ਉਹ ਗੱਡੀ ਦੀ ਕਹਿਦੀ ਸੀਗੀ, ਕੌਣ ਬੰਦਾ ਛੱਡ ਕੇ ਗਿਆ, ਇਸ ਸੁੰਨੇ ਘਰ ਵਾਲੇ ਟਿਕਾਣੇ ਨੂੰ ਕਦੋਂ ਤੋਂ ਇਸਤੇਮਾਲ ਕਰ ਰਹੇ ਸੀ, ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮਤਲਬ ਕਿ ਕੁਝ ਚੀਜ਼ਾਂ ਕਲੀਅਰ ਨੇ, ਕੁਝ ਚੀਜ਼ਾਂ ਹਾਲੇ ਵੀ ਸਪਸ਼ਟ ਨਹੀਂ ਕੀਤੀਆਂ ਗਈਆਂ ਪੁਲਿਸ ਵੱਲੋਂ। ਕਿਉਂਕਿ ਮੈਂ ਦੇਖ ਰਿਹਾ ਸੀਗਾ ਇੱਕ ਟੈਲੀਵਿਜ਼ਨ ਚੈਨਲ ਤੇ ਕਿ ਮ੍ਰਿਤਕਾਂ ਦੀਆਂ ਜੇਬਾਂ ਦੇ ਵਿੱਚੋਂ ਵੀ ਬੁਲਟ ਬਰਾਮਦ ਹੋ ਰਹੇ ਨੇ, ਗੋਲੀਆਂ ਬਰਾਮਦ ਹੋ ਰਹੀਆਂ ਜੀ ਉੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਡੈਡ ਬੋਡੀਆਂ ਖੜੀਆਂ ਗਈਆਂ ਨੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਫਿਰ ਡੈਡ ਬੋਡੀਜ਼ ਦੀਆਂ ਤਲਾਸ਼ੀਆਂ ਜਿਹੜੀਆਂ ਲੈਣੀਆਂ ਹੁੰਦੀਆਂ ਨੇ, ਤਲਾਸ਼ੀ ਕਿੰਨੀ ਕੁ ਹੋਈ ਹੋਏਗੀ। ਉੱਥੇ ਪੋਸਟਮਾਰਟਮ ਵੇਲੇ ਗੋਲੀਆਂ ਨਿਕਲ ਰਹੀਆਂ ਨੇ,
ਹੂੰ, ਸੋ ਇਸ ਤਰ੍ਹਾਂ ਕਾਫੀ ਕੁਝ ਹੈ ਜਿਹੜਾ ਹਾਲੇ ਗੁੰਝਲਦਾ ਰਿਹਾ। ਜੀ, ਹਾਲਾਂਕਿ ਜਿਸ ਥਾਂ ਤੇ ਇਹ ਐਨਕਾਊਂਟਰ ਹੋਇਆ, ਜਿਸ ਢਾਣੀ ਤੇ ਐਨਕਾਊਂਟਰ ਹੋਇਆ, ਜਿਸ ਫਾਰਮ ਹਾਊਸ ਤੇ, ਉਹ ਵੈਸੇ ਸੁਣਨਾ ਹੀ ਸੀਗਾ, ਉਹਦੇ ਵਿੱਚ ਵਸੋਂ ਨਹੀਂ ਸੀਗੀ, ਤਾਂ ਉਹਨੂੰ ਹਾਲੇ ਵੀ ਸੀਲ ਕੀਤਾ ਗਿਆ ਹੈ ਕਿਉਂਕਿ ਪੰਜਾਬ ਪੁਲਿਸ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਮਾਮਲੇ 'ਚ, ਕਲੀਅਰ ਕੱਟ ਹੈ। ਜੀ, ਤਾਂ ਇਹਨਾਂ ਨੇ ਕਿਹਾ ਕਿ ਮੀਡੀਆ ਵਾਲਿਓ ਹਾਲੇ ਇੰਤਜ਼ਾਰ ਕਰੋ, 2 ਦਿਨ ਨਹੀਂ ਜਾਣ ਦੇਵਾਂਗੇ ਅਸੀਂ ਔਨ ਦਾ ਹੂੰ, ਸਪੌਟ। ਉਸ ਤੋਂ ਬਾਅਦ ਸਾਰੀ ਜਾਂਚ ਪਹਿਲਾਂ ਕਰਾਂਗੇ ਅਸੀਂ, ਫੋਰੈਂਸਿਕ ਜੋ ਵੀ ਸਾਡੀ ਬਣਦੀ ਸਕਦੀ ਹੈ। ਤਾਂ ਇਹਦਾ ਮਤਲਬ ਕਿ ਬੜਾ ਬਰੀਕੀ ਦੇ ਨਾਲ ਕੰਮ ਕਰਨਾ ਚਾਹੁੰਦੇ ਤਾਂ ਕਿ ਕੋਈ ਵੀ ਕਮੀ ਪੇਸ਼ੀ ਨਾ ਛੁੱਟ ਸਕੇ। ਔਰ ਇਹਦਾ ਇੱਕ ਐਗਜ਼ਾਮਪਲ ਜਿਹੜਾ ਹੈ ਉਹ ਤੁਸੀਂ ਇੱਥੋਂ ਲੈ ਸਕਦੇ ਹੋ ਕਿ ਜਿਹੜੀ FIR ਕੱਟੀ ਆ, ਹਾਂਜੀ, FIR ਵੀ ਜਿਹੜਾ ਬਹੁਤ ਚਰਚਿਤ DSP ਆ ਵਿਕਰਮ ਬਰਾੜ, ਉਹਨੇ ਕਟਾਈ ਆ ਖੁਦ ਆਪ ਜੀ, ਆਪਣੇ ਨਾਮ। ਤਾਂ ਇਹ ਸੋਚਿਆ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ ਕਿ ਕਿੰਨੀ ਗੰਭੀਰਤਾ ਦੇ ਨਾਲ ਪੰਜਾਬ ਪੁਲਿਸ ਅੱਗੇ ਵਧ ਰਹੀ ਹੈ। ਸੋ ਖੈਰ, ਇਹ ਹੁਣ ਆਪਾਂ ਗੱਲ ਆ ਜਾਈਏ ਸ਼ਾਮ ਵਾਲੀ ਤੇ। ਸ਼ਾਮ ਵਾਲੀ ਦਾ ਮਤਲਬ ਕਿ ਜਿਹੜੀ PC ਇਹਨਾਂ ਨੇ ਕੀਤੀ ਆ, ਉਹਦੇ 'ਚ ਸਾਫ਼ ਕਰ ਦਿੱਤਾ, ਵੈਸੇ ਤੇ ਇਹ ਸਪਸ਼ਟ ਇਹਨਾਂ ਨੇ ਕਰ ਹੀ ਦਿੱਤਾ ਹੈ, ਜਿਸ ਤਰੀਕੇ ਦੇ ਨਾਲ ਐਨਕਾਊਂਟਰ ਨੂੰ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਆ, ਜਿਸ ਤਰੀਕੇ ਨਾਲ ਵਧਾਈਆਂ ਦਿੱਤੀਆਂ CM ਸਾਹਿਬ ਨੇ, ਉਹਦੇ ਤੋਂ ਸਾਫ਼ ਹੈ ਕਿ ਇਹ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਫ੍ਰੀ ਹੈਂਡ ਦੇ ਰਹੇ ਨੇ ਸ਼ਾਇਦ, ਜਾਂ ਦੇਣ। ਤਾਂ ਇਹਦੇ ਵਿੱਚ ਇਹਨਾਂ ਨੇ ਸਾਫ਼ ਕਰ ਵੀ ਦਿੱਤਾ, ਕੁਛ ਹੱਦ ਤੱਕ ਕਹਿੰਦੇ ਕਿ ਗੈਂਗਸਟਰ ਕਲਚਰ ਵਿਰੁੱਧ ਜ਼ੀਰੋ ਟੋਲਰੈਂਸ, ਮਤਲਬ ਕਿ ਬਿਲਕੁਲ ਨਾ ਬਰਦਾਸ਼ਤ ਨੀਤੀ ਜਿਹੜੀ ਹੈ ਉਹਦੇ ਤੇ ਸਾਡਾ ਜ਼ੋਰ ਹੋਏਗਾ। ਤਾਂ ਫਿਰ ਇਹਨਾਂ ਦੇ ਨਾਲ ਕਿਹਾ ਕਿ ਮੈਂ ਅਪੀਲ ਕਰਦਾ, ਵੱਡਾ ਬਿਆਨ ਛਿੜਾ ਹੈ, ਜੀ, ਮੈਂ ਅਪੀਲ ਕਰਦਾ ਸਾਰੇ ਗੈਂਗਸਟਰਾਂ ਨੂੰ ਕਿ ਉਹ ਅਪਰਾਧ ਦਾ ਰਾਹ ਛੱਡ ਕੇ ਸਮਾਜਿਕ ਮੁੱਖ ਧਾਰਾ ਵਿੱਚ ਵਾਪਸ ਆ ਜਾਣ। ਸਾਡੀ ਸਰਕਾਰ, ਅਸੀਂ ਮਤਲਬ ਕਿ ਯਕੀਨ ਦਿਵਾਉਂਦੇ ਕਿ ਸਾਡੀ ਸਰਕਾਰ ਉਹਨਾਂ ਪ੍ਰਤੀ ਨਰਮ ਰੁਖ ਅਖਤਿਆਰ ਕਰੇਗੀ, ਪਰ ਉਹਨਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ। ਮਤਲਬ ਸਾਫ਼ ਹੈ ਕਿ ਬਈ ਜ਼ੀਰੋ ਟੋਲਰੈਂਸ ਰਹੇਗੀ ਇਸ ਮੁੱਦੇ ਤੇ, ਹੂੰ, ਇਸ ਮਾਮਲੇ 'ਚ ਅਸੀਂ ਢਿੱਲ ਨਹੀਂ ਕਰਾਂਗੇ। ਹਾਂ, ਜੇ ਕੋਈ ਵਾਪਸ ਪਰਤਣਾ ਚਾਹੁੰਦਾ ਇਹਨਾਂ ਰਾਹਾਂ 'ਚ, ਹੂੰ, ਹੂੰ, ਤਾਂ ਅਸੀਂ ਉਹਦੇ ਵਾਸਤੇ ਨਰਮਾਈ ਰੱਖਾਂਗੇ ਆਪਣੇ ਰੁਖ ਦੇ ਵਿੱਚ, ਪਰ ਕਾਨੂੰਨੀ ਕਾਰਵਾਈ ਤਾਂ ਜਿਹੜੀ ਹੈ ਉਹ ਹੋਣੀ ਆ। ਤਾਂ ਇਹ ਗੱਲ ਤਾਂ ਹੁਣ ਦੇਖੋ ਸਾਫ਼ ਆ, ਸਪਸ਼ਟ ਆ, ਕਿਉਂਕਿ ਲੋਕ ਵੀ ਇਸ ਐਨਕਾਊਂਟਰ ਦੇ ਵਿੱਚ ਕੁਛ ਮਤਲਬ ਕਿ ਹਿੱਸੇ ਨੂੰ ਛੱਡ ਕੇ ਬਾਕੀ ਬਹੁਤਾ ਹਿੱਸਾ ਇਸ ਐਨਕਾਊਂਟਰ ਦੇ ਹੱਕ 'ਚ ਹੀ ਰਿਹਾ ਹੈ। ਜੀ, ਮਤਲਬ ਕਿ ਜਿਸ ਤਰ੍ਹਾਂ ਅੱਗੇ ਅੱਧੇ-ਅੱਧੇ ਵੰਡੇ ਜਾਂਦੇ ਆ, ਐਨਕਾਊਂਟਰ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਲੋਕ, ਸ਼ਾਇਦ ਬਹੁ ਗਿਣਤੀ ਹੋ ਜਾਂਦੇ ਕਈ ਵਾਰ, ਹੂੰ, ਤਾਂ ਹੂੰ, ਉਹ ਐਸਾ ਮਾਮਲਾ ਜਿਹੜਾ ਉਹ ਨਹੀਂ ਰਿਹਾ। ਤਾਂ ਜੀ, ਹੁਣ ਸੋਚਣਾ ਪਏਗਾ ਜਿਹੜੇ ਇਹਨਾਂ ਰਾਹਾਂ ਦੇ ਵਿੱਚ ਤੁਰ ਰਹੇ ਆ ਕਿ ਬਈ ਉਹਨਾਂ ਨੂੰ ਸ਼ਾਇਦ ਹਾਲੇ ਵੀ ਮੌਕਾ ਹੈ ਮੁੜਨ। ਅਸੀਂ ਤੇ ਇਹ ਚਾਹੁੰਦੇ ਹਾਂ ਕਿ ਖੂਨ ਖਰਾਬਾ ਚਾਹੇ ਉਹਨਾਂ ਦੇ ਹੱਥੋਂ, ਚਾਹੇ ਪੁਲਿਸ ਦੇ ਹੱਥੋਂ, ਕਿਸੇ ਦੇ ਵੀ ਹੱਥੋਂ ਨਾ ਹੋਵੇ। ਹੂੰ, ਜਿਹੜੀ ਇਹ ਗਾਥਾ ਚੱਲ ਰਹੀ ਹੈ ਕਤਲੋ ਗਾਰਤ ਵਾਲੀ, ਬੰਦ ਹੋਣੀ ਚਾਹੀਦੀ ਹੈ। ਉਹ ਬੜੀ ਸੋਹਣੀ ਮੈਨੂੰ ਪੰਕਤੀ ਯਾਦ ਆ ਗਈ, ਕਹਿੰਦੇ ਕਿ ਉਹ कहती है मुझे जिंदगी कि मैं आदतें बदल लूं, ਜੀ, बहुत चला मैं लोगों के पीछे, अब थोड़ा खुद के साथ चल लूं। ਤਾਂ ਹੂੰ, ਇਹ ਵੇਲਾ ਹੈ ਕਿ ਹੁਣ ਲੋਕਾਂ ਦੇ ਪਿੱਛੇ ਚੱਲਣ ਦੀ ਥਾਂ ਤੇ ਆਪਣੇ ਨਾਲ ਚੱਲ ਲਓ, ਸਮਾਂ ਹੈ। ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ, ਮੈਂ ਇਸ ਐਨਕਾਊਂਟਰ ਤੋਂ ਬਾਅਦ ਦੀ ਗੱਲ ਜਿਹੜੀ ਸੰਭਾਵੀ ਤੌਰ ਤੇ ਕਰ ਰਿਹਾ ਵਾਂ, ਹੂੰ, ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਹ ਕਰ ਰਹੇ ਨੇ, ਜਿਸ ਤਰ੍ਹਾਂ ਸਰਕਾਰ ਇਹਨਾਂ ਨੂੰ ਪੁਲਿਸ ਨੂੰ ਕਹਿ ਲਓ ਕਿ ਹੱਲਾਸ਼ੇਰੀ ਦੇ ਰਹੀ ਹੈ, ਹੂੰ, ਆਉਣ ਵਾਲਾ ਸਮਾਂ ਜਿਹੜਾ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੋਏਗਾ। ਜੀ, ਜੀ। ਰਾਜਪਾਲ ਜੀ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕੋਈ ਮਿੰਟੂ ਜੀ? ਬਿਲਕੁਲ ਜੀ, ਇਹ ਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਹੀ ਰੌਲਾ ਹੈ, ਜਿਹਦੇ ਹੂੰ, ਹੂੰ, ਵਿੱਚ ਸਾਧੂ ਸਿੰਘ ਧਰਮਸੋਤ ਵਰਗੇ ਚਰਚਿਤ ਬੰਦੇ ਵੀ ਚਰਚਾ ਦੇ ਵਿੱਚ ਆਏ ਨੇ। ਤੇ ਹੁਣ ਮਾਮਲਾ ਕੀ ਹੈ ਕਿ ਵਿਜੇ ਸਾਂਪਲਾ ਜੀ ਜਿਹੜੇ ਆ, ਉਹਨਾਂ ਨੇ ਬੀਤੇ ਦਿਨੀ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀਗਾ। ਖੁਲਾਸਾ ਇਹ ਕੀਤਾ ਸੀਗਾ ਕਿ ਜੋ ਸ਼ੇਅਰ, ਮਤਲਬ ਕਿ ਇਹਦੇ ਵਿੱਚ ਹੁੰਦਾ ਕੀ ਹੈ ਕਿ ਸਾਂਝੇ ਤੌਰ ਤੇ ਜਿਹੜੀ ਇਹ ਸਕੀਮ ਲਾਗੂ ਕੀਤੀ ਗਈ ਸੀਗੀ, ਹੂੰ, ਤਾਂ ਕੇਂਦਰ ਸਰਕਾਰ ਇੱਕ ਮਤਲਬ ਕਿ ਹਿੱਸਾ ਦਿੰਦਾ ਤੇ ਬਹੁਤਾ ਹਿੱਸਾ ਜਿਹੜਾ ਉਹ ਰਾਜ ਸਰਕਾਰਾਂ ਨੇ ਵਿੱਚ ਪਾਉਣਾ ਹੁੰਦਾ ਹੈ। ਹੂੰ, ਤਾਂ ਉਹ ਕੁਝ ਸਮਾਂ ਤੱਕ, ਮਤਲਬ ਕਿ ਕੁਝ ਸਮੇਂ ਤੱਕ ਕੇਂਦਰ ਨੇ ਕਾਫੀ ਵੱਡਾ ਹਿੱਸਾ ਪਾਇਆ ਸੀਗਾ ਤੇ ਬਾਕੀ ਹਿੱਸਾ ਸਟੇਟਾਂ ਨੇ। ਤਾਂ ਜਦੋਂ ਕੇਂਦਰ ਜ਼ਿਆਦਾ ਵੱਡਾ ਹਿੱਸਾ ਪਾ ਰਿਹਾ ਸੀਗਾ, ਉਹਨਾਂ ਵੱਡਾ ਬੁਰਕ ਵੀ ਭਰਿਆ ਗਿਆ ਇਹਨਾਂ ਸਕੀਮਾਂ ਨੂੰ। ਤਾਂ ਜੀ, ਹੁਣ ਮਤਲਬ ਕਿ ਬੁਰਕ ਭਰਨ ਤੋਂ ਬਾਅਦ ਇਹ ਸਕੀਮ ਜਿਹੜੀ ਹੈ ਉਹ ਤਕਰੀਬਨ ਲੜਖੜਾ ਚੁੱਕੀ ਹੈ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ। ਹੂੰ, ਤਾਂ ਜਿਹੜੇ ਵਿਜੇ ਸਾਂਪਲਾ ਜੀ ਹੈ, ਕਹ ਲਓ ਕਿ ਕਮਿਸ਼ਨ ਜੋ ਅਨੁਸੂਚਿਤ ਜਾਤੀਆਂ ਦਾ ਕੌਮੀ ਕਮਿਸ਼ਨ, ਉਹਦੇ ਜਿਹੜੇ ਚੇਅਰਮੈਨ ਨੇ,
ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਸਰਕਾਰ ਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੀ ਜਿਹੜੀ ਮੀਟਿੰਗ ਹੋਈ ਆ, ਹਾਂਜੀ। ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਕੇਂਦਰ ਦਾ ਕੋਈ ਬਕਾਇਆ ਨਹੀਂ ਹੈ, ਮਤਲਬ ਕਿ ਡਿਊ ਕੁਛ ਨਹੀਂ ਹੈ। ਜੀ। ਜਦ ਕਿ ਸੂਬਾ ਸਰਕਾਰ ਨੇ ਇਹਨਾਂ ਕਾਲਜਾਂ ਨੂੰ 2000 ਕਰੋੜ ਰੁਪਈਆ ਅਦਾ ਕਰਨਾ ਹੈ, ਬਕਾਇਆ ਪੈਸਾ ਕਿੱਥੇ ਗਿਆ? ਮਤਲਬ ਉਹ ਕੀ ਕਹਿ ਰਹੇ ਆ ਕਿ ਜਿਨ੍ਹਾਂ ਕਾਲਜਾਂ ਦੀ ਰਕਮ ਖਲੋਤੀ ਆ, ਜਿਹੜੇ ਕਾਲਜਾਂ ਦਾ ਕੰਮਕਾਰ ਖਲੋਤਾ ਵਾ, ਉਹ ਤੇ ਆਪਣੀ ਥਾਂ ਤੇ ਪਿੱਟ ਰਹੇ ਆ ਕਿ ਸਾਨੂੰ ਪੈਸਾ ਨਹੀਂ ਮਿਲਿਆ। ਪਰ ਦੂਸਰੇ ਪਾਸੇ ਕੇਂਦਰ ਸਰਕਾਰ ਦਾ ਕੋਈ ਪੈਂਡਿੰਗ ਬਕਾਇਆ ਹੈ ਹੀ ਨਹੀਂ ਹੈ। ਜਦ ਸਾਰਾ ਪੈਸਾ ਆਇਆ ਹੋਇਆ ਤਾਂ ਉਹ ਫਿਰ ਗਿਆ ਕਿੱਥੇ? ਤਾਂ ਵਿਸ਼ਾ ਇਹ ਆ। ਤਾਂ ਇਹਦੇ ਤੇ ਹੁਣ ਬਹੁਤ ਜਲਦੀ ਕਾਰਵਾਈ ਵੀ ਹੋਈ ਆ। ਮੇਰੇ ਖਿਆਲ ਦੇ ਨਾਲ ਅੱਜ ਹੀ ਇਹ ਬਿਆਨ ਆਇਆ ਅਖਬਾਰਾਂ ਦੇ ਵਿੱਚ, ਤੇ ਅੱਜੇ ਹੀ ਇਸ ਚੀਜ਼ ਤੇ ਜਿਹੜੇ ਗਵਰਨਰ ਆ ਮਿਸਟਰ ਪੁਰੋਹਿਤ, ਤਾਂ ਉਹਨਾਂ ਨੇ ਸਟੇਟਸ ਰਿਪੋਰਟ ਮੰਗ ਲਈ ਆ ਪੰਜਾਬ ਸਰਕਾਰ ਦਾ। ਸਟੇਟਸ ਰਿਪੋਰਟ ਦੇ ਵਿੱਚ ਮਤਲਬ ਕਿ ਤੁਸੀਂ ਦੱਸੋ ਕਿ ਇਹ ਕਿੱਥੇ ਕੋ ਖਲੋਤੀ ਆ ਕੰਮ, ਤਾਂ ਉਹਨਾਂ ਨੂੰ ਸਾਰਾ ਹੁਣ ਸਟੇਟਸ ਆਪਣਾ ਦੱਸਣਾ ਪਏਗਾ ਕਿ ਅਸਲ ਦੇ ਵਿੱਚ ਇਹ ਸਕੀਮ ਕਿੱਥੇ ਖਲੋਤੀ ਹੈ। ਪਰ ਜਿਹੜਾ ਵੱਡਾ ਖੁਲਾਸਾ ਹੋਇਆ ਸੀਗਾ ਉਹ ਇਹ ਹੋਇਆ ਕਿ ਇਹ ਜਿਹੜੇ ਮਤਲਬ ਕਿ ਅੜਫਸੀ ਵਾਲੇ ਕੰਮ ਚੱਲ ਪਏ, ਪੈਸਾ ਅੱਗੇ ਨਹੀਂ ਗਿਆ, ਤਾਂ ਉਹਦਾ ਸਿੱਟਾ ਇਹ ਨਿਕਲਿਆ ਕਿ 2 ਲੱਖ ਗਰੀਬ ਵਿਦਿਆਰਥੀ ਕਹਿ ਲਓ ਜਾਂ ਐਸੀ ਭਾਈਚਾਰੇ ਦੇ ਜਿਹੜੇ ਬੱਚੇ ਆ, ਉਹ ਇਹਨਾਂ ਕਾਲਜਾਂ ਦੀ ਪੜ੍ਹਾਈ ਤੋਂ ਮਹਿਰੂਮ ਰਹਿ ਗਏ, ਵਿਰਵੇ ਰਹਿ ਗਏ। ਮਤਲਬ ਕਿ ਉਹਨਾਂ ਦੀ ਪੜ੍ਹਾਈ ਛੁੱਟ ਗਈ। ਇਹ ਇੱਕ ਬਹੁਤ ਵੱਡਾ ਅੰਕੜਾ ਹੈ ਜਿਹੜਾ ਵਿਜੇ ਸਾਂਪਲਾ ਜੀ ਦਾ ਅੱਜ ਅਖਬਾਰਾਂ 'ਚ ਛਪਿਆ। ਉਸ ਤੋਂ ਬਾਅਦ ਹੀ ਗਵਰਨਰ ਜਿਹੜੇ ਉਹ ਐਕਸ਼ਨ 'ਚ ਨਜ਼ਰ ਆਉਂਦੇ ਆ। ਹੁਣ ਇਹ ਦੇਖਣਾ ਹੋਏਗਾ ਕਿ ਕਹਾਣੀ ਕਿੱਧਰ ਨੂੰ ਤੁਰਦੀ ਹੈ। ਵੈਸੇ ਆਪਾਂ ਸਮਝ ਸਕਦੇ ਹਾਂ ਕਿ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਤੇ ਹਾਲੇ ਬਹੁਤ ਕੁਝ ਨਹੀਂ ਹੋਇਆ ਇਸ ਸਕੀਮ ਨੂੰ ਲੈ ਕੇ, ਤੇ ਬਹੁਤ ਕੁਝ ਜਿਹੜਾ ਦੂਜੀਆਂ 2 ਸਰਕਾਰਾਂ ਜਿਹੜੀਆਂ ਲੰਘੀਆਂ ਨੇ ਉਹਨਾਂ ਦੇ ਰਾਜ ਦੇ ਵਿੱਚ ਹੋਇਆ। ਇੱਕ ਤੇ ਇਹ ਪਤਾ ਲਾਉਣ ਦੀ ਜ਼ਰੂਰਤ ਹੈ ਕਿ ਕਿਨ ਕੀ ਕੁਝ ਕੀਤਾ ਉਹਦੇ ਵਿੱਚ, ਤੇ ਦੂਜੀ ਚੀਜ਼ ਹੈ ਕਿ ਹੁਣ ਚਲੋ ਉਹਨਾਂ ਨੇ ਤੇ ਬਿਮਾਰੀ ਲਾ ਦਿੱਤੀ, ਤੇ ਇਲਾਜ ਤੇ ਹੁਣ ਇਹਨਾਂ ਨੇ ਕਰਨਾ ਹੈ ਨਾ। ਇਹ ਤਾਂ ਆਪਾਂ ਮੰਨ ਲਿਆ ਕਿ ਉਹਨਾਂ ਦੀ ਜਿਹੜੀ ਅਲਰਜੀ ਸੀਗੀ ਉਹਦੇ ਕਰਕੇ ਰੋਗ ਲੱਗ ਗਿਆ, ਪਰ ਹੁਣ ਰੋਗ ਦਾ ਨਿਵਾਰਣ ਤਾਂ ਇਹਨਾਂ ਨੇ ਕਰਨਾ ਨਾ, ਕਿਉਂਕਿ ਡਾਕਟਰ ਦੀ ਸੀਟ ਤੇ ਇਸ ਟਾਈਮ ਇਹ ਬੈਠੇ ਨੇ ਟੀਕਾ ਫੜ ਕੇ। ਜੀ। ਏਡੀਸੀ ਨੂੰ ਪੁੱਛਿਆ ਵੀ ਤੁਸੀਂ ਫੋਨ ਨਹੀਂ ਚੱਕਿਆ ਸਾਹਿਬ ਜੀ, ਤੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਮਿੰਟੂ ਜੀ, ਉਹ ਜਵਾਬ ਨੇ ਹੈਰਾਨ ਕਰਕੇ ਰੱਖ ਦਿੱਤਾ। ਹਾਂਜੀ ਬਿਲਕੁਲ, ਇਹ ਨਾ ਜਲੰਧਰ ਦੇ ਵਿੱਚ ਮੀਟਿੰਗ ਸੀਗੀ ਜੀ। ਜਿਹੜੇ ਐਮਐਲਏਜ਼ ਹੁੰਦੇ ਆ ਹਲਕੇ ਦੇ, ਤੇ ਗ੍ਰਾਂਟਾਂ ਸੰਬੰਧੀ ਜਾਂ ਏਦਾਂ ਦਾ ਇੱਕ ਇਜਲਾਸ ਰੱਖਿਆ ਜਾਂਦਾ ਵੱਡੇ ਸ਼ਹਿਰਾਂ 'ਚ। ਵੈਸੇ ਵੀ ਜਿਹੜਾ ਜਲੰਧਰ ਸ਼ਹਿਰ ਆ ਅੱਜ ਕੱਲ੍ਹ ਕਾਫੀ ਚਰਚਾ ਦੇ ਵਿੱਚ ਹੈ, ਸਮਾਰਟ ਸਿਟੀ। ਤਾਂ ਇਸ ਸਮਾਰਟ ਸਿਟੀ ਦੇ ਵਿੱਚ ਸਮਾਰਟਨੈਸ ਬਹੁਤ ਜ਼ਿਆਦਾ ਵਿਖਾਈ ਗਈ ਆ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਥੋੜਾ ਚਿਰ ਰੁਕੋ, ਫਿਰ ਤੁਹਾਨੂੰ ਅਸੀਂ ਇਸ ਸਮਾਰਟਨੈਸ ਦੇ ਸਾਰੇ ਚਿੱਠੇ ਕੱਢ ਕੇ ਤੇ ਫਿਰ ਦੱਸਾਂਗੇ ਕਿ ਕਿਹੜੇ ਭਾਅ ਤੋਂ ਲੱਗੀ ਹੈ। ਤਾਂ ਇਹ ਸਾਰਾ ਕੁਝ ਜਿਹੜਾ ਹੈ ਮਤਲਬ ਕਿ ਜਿਹੜਾ ਸਮਾਰਟ ਸਿਟੀ ਵਾਲਾ ਪ੍ਰੋਜੈਕਟ, ਤੇ ਇਹਦੇ ਵਿੱਚ ਜਿਹੜੀਆਂ ਕੁਤਰਨਾ ਇਹਨਾਂ ਨੇ ਕੁਤਰੀਆਂ ਨੇ ਕੁਝ ਲੋਕਾਂ ਨੇ, ਉਹ ਸਾਰੇ ਚਿੱਠੇ ਉਹ ਲੈ ਗਏ ਨੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰਾ ਕੁਝ ਚੱਕ ਦੇਣਗੇ। ਤਾਂ ਮਤਲਬ ਕਿ ਇਸ ਤਰ੍ਹਾਂ ਜਲੰਧਰ ਦੇ ਵਿੱਚ ਇਹ ਸਭ ਕੁਝ ਹੋਇਆ। ਤਾਂ ਦੂਜੇ ਪਾਸੇ ਜਿਹੜੇ ਅੱਜ ਐਮਐਲਏ ਜਾਂ ਕੁਝ ਹੋਰ ਲੀਡਰ ਜਿਹੜੇ ਇਕੱਠੇ ਹੋਏ ਸੀਗੇ, ਤਾਂ ਇਸ ਦਰਮਿਆਨ ਕੁਝ ਵਿਧਾਇਕਾਂ ਨੇ ਕਿਹਾ ਕਿ ਦੇਖੋ ਜਿਹੜੇ ਏਡੀਸੀ ਸਾਹਿਬ ਆ, ਉਹ ਤੇ ਸਾਡਾ ਫੋਨ ਹੀ ਨਹੀਂ ਚੱਕਦੇ, ਅਸੀਂ ਕੀ ਕਰੀਏ ਬਾਈ। ਮਤਲਬ ਕਿ ਹੁਣ ਜੇ ਕੋਈ ਫੋਨ ਹੀ ਨਹੀਂ ਚੁੱਕੇਗਾ ਅਫਸਰ, ਤੇ ਅਸੀਂ ਕਿੱਧਰ ਨੂੰ ਜਾਈਏ। ਤਾਂ ਜਿਹੜਾ ਏਡੀਸੀ ਸੀ ਉਹਦਾ ਜਵਾਬ, ਹੁਣ ਤੁਹਾਨੂੰ ਪਤਾ ਹੀ ਆ ਜਿਹੜੇ ਅਫਸਰ ਹੁੰਦੇ ਆ ਬੜੇ ਹਾਜ਼ਰ ਜਵਾਬ ਹੁੰਦੇ ਆ। ਉਹਨਾਂ ਨੇ ਆਖਿਆ ਹਜ਼ੂਰ ਇਹਨਾਂ ਦਾ ਫੋਨ ਕੀ ਚੁੱਕੀਏ, ਜਦੋਂ ਵੀ ਕਿਸੇ ਦਾ ਫੋਨ ਆਉਂਦਾ ਡਰ ਲੱਗਦਾ। ਉਹ ਕਹਿੰਦਾ ਕਿ ਅਸਲਾ ਲਾਇਸੈਂਸ ਬਣਾ ਦੇ, ਤੇ ਅਸਲਾ ਲਾਇਸੈਂਸ ਆਪਾਂ ਬੰਦ ਕਰ ਰੱਖਿਆ। ਫਿਰ ਜਾਂ ਇੱਥੇ ਮਨਜ਼ੂਰੀ ਦੇ ਦਿਓ ਜੀ, ਉੱਥੇ ਮਨਜ਼ੂਰੀ ਦੇ ਦਿਓ, ਇਹਨਾਂ ਕੋਲ ਕੋਈ ਚੱਜ ਦਾ ਕੰਮ ਹੈ। ਤੇ ਬਾਕੀ ਗੱਲ ਹੈ 2 ਤੋਂ ਕਹਿੰਦੇ ਕਿ 4:30 ਤੱਕ ਤੇ ਮੈਂ ਕੋਰਟ 'ਚ ਹੁੰਨਾ, ਤੇ ਕੋਰਟ 'ਚ ਫੋਨ ਚੁੱਕਣਾ ਅਲਾਉ ਨਹੀਂ ਹੈਗਾ। ਦੱਸੋ ਅਸੀਂ ਕੀ ਕਰੀਏ। ਤਾਂ ਉੱਥੇ ਕਹਿੰਦੇ ਕਿ ਸਾਰਿਆਂ ਦੀ ਬੋਲਤੀ ਬੰਦ ਹੋ ਗਈ, ਕਿਉਂਕਿ ਸਿਫਾਰਸ਼ਾਂ ਤੇ ਸਾਰੇ ਹਲਕਿਆਂ 'ਚ ਆਉਂਦੀਆਂ ਹੋਣੀਆਂ ਨੇ ਨਾ ਇੱਧਰੋਂ ਉੱਧਰੋਂ। ਤਾਂ ਏਡੀਸੀ ਦਾ ਜਵਾਬ ਜਿਹੜਾ ਸੀਗਾ ਉਹ ਸੁਣ ਕੇ ਵਾਕਈ ਸਾਰੇ ਸ਼ੋਏ ਮੋਏ ਹੋ ਗਏ। ਪਰ ਇਹਦਾ ਮਤਲਬ ਤੇ ਇਹੋ ਹੈ ਨਾ ਕਿ ਸਿਫਾਰਿਸ਼ ਕਲਚਰ ਖਤਮ ਨਹੀਂ ਹੋਇਆ, ਹਾਲੇ ਵੀ ਸਿਫਾਰਿਸ਼ ਕਲਚਰ ਜਿਹੜਾ ਆ ਉਹ ਕੰਮ ਕਰਦਾ ਵਾ।
ਇੱਥੇ ਇੱਕ ਰੌਲਾ ਹੋਰ ਪਿਆ ਖਲੋਤਾ ਕਿ ਇੱਕ ਵਜ਼ੀਰ ਦਾ ਖਾਸਮ ਖਾਸ ਅਫਸਰ ਹੈ ਜਿਹੜਾ, ਜੀ ਉਹ ਕੰਨਾਂ ਤੋਂ ਬੋਲੇਪਣ ਦਾ ਸਰਟੀਫਿਕੇਟ ਬਣਾਈ ਫਿਰਦਾ ਤੇ ਕਹਿੰਦਾ ਕਿ 2-4 ਸਾਲ ਐਕਸਟੈਂਸ਼ਨ ਕੋਈ ਹੋਰ ਮਿਲ ਜਾਵੇ ਤੇ ਬਿਹਤਰ ਆ। 2 ਸਾਲ ਦੀ ਘੱਟੋ ਘੱਟ ਲੈ ਜਾਊਗਾ ਵੱਧ ਤੋਂ ਵੱਧ। ਜੀ ਤਾਂ ਕਹਿਣ ਦਾ ਭਾਵ ਇਹ ਆ ਕਿ ਇਸ ਤਰ੍ਹਾਂ ਦਾ ਸਾਰਾ ਕੁਝ ਚੱਲਣ ਡਿਆ ਹੈ। ਇਹੋ ਜਿਹਾ ਕੰਮ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆ, ਏਦਾਂ ਰਿਕਾਰਡ ਤੇ ਵੀ ਆ ਜਾਂਦਾ। ਤਾਂ ਖੈਰ ਇਹ ਜਲੰਧਰ ਦੇ ਵਿੱਚ ਖਾਸਾ ਕੁਝ ਹੋ ਰਿਹਾ। ਪਿਛਲੇ ਦਿਨ ਹੀ ਇਹਨਾਂ ਦਾ ਇੱਕ ਵਿਧਾਇਕ ਜਿਹੜਾ ਆ, ਉਹ ਇੱਕ ਥਾਂ ਤੇ ਪਾਣੀ ਬੜਾ ਖਲੋਤਾ, ਉੱਥੋਂ ਪਾਈਪ ਕਢਵਾਉਣੀ ਸੀਗੀ, ਉੱਥੇ ਗਿਆ ਤੇ ਉੱਥੇ ਦੱਸਦੇ ਕਿ ਲੋਕ ਹੀ ਸਿੱਧੇ ਤੌਰ ਤੇ ਇੱਕ ਖਾਸ ਤੌਰ ਤੇ ਮੋਤਬਾਰ ਸੀ ਜਿਹੜਾ, ਉਹ ਪੈ ਗਿਆ ਕਿ ਜੇ ਸਾਡੇ ਇੱਕ ਮਰਿਆ ਤੇ ਫਿਰ ਤੁਹਾਡੇ 10 ਮਾਰਾਂਗੇ। ਇੱਥੋਂ ਤੱਕ ਗੱਲਾਂ ਚਲੇ ਜਾਂਦੀਆਂ। ਤਾਂ ਖੈਰ ਜਲੰਧਰ ਦੇ ਚਰਚੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਕੱਲੇ ਜਲੰਧਰ ਦੇ ਵਿੱਚ ਹੀ ਨਹੀਂ, ਅੱਜ ਕੱਲ ਦਿੱਲੀ ਦੇ ਵਿੱਚ ਵੀ ਹੈਗੇ ਨੇ। ਜੀ ਜੀ ਬਿਲਕੁਲ। ਚਰਚਿਤ ਐਸਐਸਪੀ ਦਾ ਤਬਾਦਲਾ ਹੋਇਆ ਤੇ ਉਹ ਚਰਚਾ ਦਾ ਵਿਸ਼ਾ ਬਣ ਗਿਆ। ਬਿਲਕੁਲ ਜੀ, ਇਹ ਫਰੀਦਕੋਟ ਦੇ ਵਿੱਚ ਆ ਕੇ ਲੱਗੇ ਸਨ ਮੈਡਮ ਅਵਨੀਤ ਕੌਰ ਸਿੱਧੂ ਜੀ ਜਿਨ੍ਹਾਂ ਦੇ ਹਸਬੈਂਡ ਰਾਜਪਾਲ ਹਾਂਜੀ ਟੀਮ ਦੇ ਕਪਤਾਨ ਰਹੇ ਨੇ ਤੇ ਉਹ ਹੁਣ ਪੁਲਿਸ ਦੇ ਵੀ ਕਪਤਾਨ ਨੇ। ਜੀ ਤੇ ਦੂਜੇ ਪਾਸੇ ਦੇਖੀਏ ਤਾਂ ਇਹ ਵੀ ਕਾਮਨਵੈਲਥ ਮੈਡਲਿਸਟ ਹੈ ਬੀਬੀ। ਇਹਨੂੰ ਜਦੋਂ ਲਾਇਆ ਗਿਆ ਸੀਗਾ ਤਾਂ ਬਹੁਤ ਕਹ ਲਓ ਕਿ ਚਰਚਾ ਹੋਈ ਸੀਗੀ, ਲੋਕਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਸਰਾਹਨਾ ਕੀਤੀ ਸੀ, ਸਲਾਹਤ ਕੀਤੀ ਸੀ, ਕਿਉਂਕਿ ਉਸ ਤੋਂ ਪਹਿਲਾਂ ਬੀਬੀ ਫਾਜ਼ਿਲਕਾ ਰਹਿ ਕੇ ਗਏ ਸਨ ਤੇ ਉੱਥੇ ਅੱਛਾ ਖਾਸਾ ਕੰਮ ਕੀਤਾ ਸੀ। ਤਾਂ ਫਰੀਦਕੋਟ ਦੇ ਵਿੱਚ ਵੀ ਕਾਫੀ ਸਰਗਰਮੀ ਰਹੀ ਹੈ, ਪਰ ਅਚਾਨਕ ਤਬਾਦਲਾ ਹੋ ਜਾਂਦਾ ਹੈ। ਤਾਂ ਇਸ ਤਬਾਦਲੇ ਦੇ ਪਿੱਛੇ ਵੀ ਕਿਤੇ ਨਾ ਕਿਤੇ ਇੱਕ ਚਰਚਾ ਹੈ। ਚਰਚਾ ਇਸ ਗੱਲ ਨੂੰ ਲੈ ਕੇ ਹੈ ਕਿ ਇਹਦੇ ਵਿੱਚ ਸਿਆਸੀ ਐਂਗਲ ਹੈ। ਹਾਲਾਂਕਿ ਦੇਖੋ ਜਿਹੜੇ ਅਫਸਰ ਹੁੰਦੇ ਆ ਨਾ, ਅਫਸਰ ਕਦੇ ਵੀ ਇਸ ਚੀਜ਼ ਨੂੰ ਨਾ ਤਾਂ ਬਹੁਤਾ ਗੌਲਦੇ ਆ, ਨਾ ਦਿਲ ਤੇ ਲਾਉਂਦੇ ਆ, ਨਾ ਹੀ ਉਹ ਖੁੱਲ ਕੇ ਦੱਸਦੇ ਨੇ। ਤਾਂ ਇਹਨਾਂ ਨੇ ਤੇ ਸਾਫ਼ ਤੌਰ ਤੇ ਕਿਹਾ ਹੈ ਕਿ ਮੇਰਾ ਕਿਸੇ ਦੇ ਨਾਲ ਵੀ ਕੋਈ ਟਕਰਾਅ ਨਹੀਂ, ਕੋਈ ਕੁਛ ਨਹੀਂ ਹੈ ਤੇ ਨਸ਼ਾ ਤਸਕਰਾਂ ਦੇ ਖਿਲਾਫ ਅਸੀਂ ਜਿਹੜੀ ਆ ਉਹ ਕਾਰਵਾਈ ਚੰਗੀ ਪੱਧਰ ਤੇ ਕੀਤੀ ਹੈ। ਕਿਉਂਕਿ ਇਹਦੇ ਵਿੱਚ ਸਿੱਧੇ ਤੌਰ ਤੇ ਜਿਹੜੀ ਕਹਾਣੀ ਦੱਸੀ ਦੀ ਆ ਉਹ ਇਹ ਆ ਕਿ ਇਸ ਤਬਾਦਲੇ ਦੇ ਪਿੱਛੇ ਹੋਰ ਕੋਈ ਨਹੀਂ, ਉੱਥੋਂ ਦਾ ਸਥਾਨਕ ਜਾਨੀ ਜਿਹੜਾ ਵਿਧਾਇਕ ਆ ਗੁਰਦਿੱਤ ਸਿੰਘ ਸੇਖੋਂ, ਉਹਦਾ ਨਾਮ ਆ ਰਿਹਾ ਕਿ ਅਸਲ ਦੇ ਵਿੱਚ ਉਹ ਨਾਖੁਸ਼ ਸੀ। ਵਿਧਾਇਕ ਸਾਹਿਬ ਜਿਹੜੇ ਆ ਉਹ ਨਾਖੁਸ਼ ਸੀਗੇ ਕਿ ਬੀਬੀ ਜੀ ਜਿਹੜੇ ਆ ਜੋ ਐਸਐਸਪੀ ਸਾਹਿਬਾਂ, ਕਿ ਉਹ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਢੁਕਵੀਂ ਨਹੀਂ ਕਰ ਰਹੇ। ਵੈਸੇ ਆਪਾਂ ਦੇਖਿਆ, ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਦੀ ਬਣਾਈ ਕਮੇਟੀ ਦਾ ਇੱਕ ਵਾਰੀ ਕੁੱਟ ਕਟਾਪਾ ਹੋ ਗਿਆ ਸੀ, ਵੜਾਂਗਾ ਹੋ ਗਿਆ ਸੀ ਕਾਫੀ, ਉਦੋਂ ਵੀ ਬੜੀ ਚਰਚਾ ਚੱਲੀ ਸੀ। ਫਿਰ ਇਹਨਾਂ ਨੇ ਆਪ ਜਾ ਕੇ ਕੁਛ ਥਾਵਾਂ ਤੇ ਮਤਲਬ ਕਿ ਰੇਡ ਮਾਰੀ ਸੀ। ਵੈਸੇ ਜਦੋਂ ਸ਼ਰਾਬ ਸਸਤੀ ਹੋਈ ਸੀ ਉਦੋਂ ਵੀ ਚਲੇ ਗਏ ਸਨ ਕਿ ਹੁਣ ਥੋੜੀ ਮਤਲਬ ਕਿ ਸਬਰ ਨਾਲ ਪੀਓ, ਸ਼ਰਾਬ ਸਸਤੀ ਹੋ ਗਈ ਆ। ਤਾਂ ਏਦਾਂ ਇਹ ਸਮਾਜ ਸੇਵੀ ਗੁਰਦਿੱਤ ਸਿੰਘ ਸੇਖੋਂ ਜਿਹੜੇ ਸਪੋਰਟਸਮੈਨ ਖੁਦ ਵੀ ਰਹੇ ਆ ਕਿਸੇ ਟਾਈਮ, ਤਾਂ ਇਹ ਚਰਚਾ ਦੇ ਵਿੱਚ ਰਹਿੰਦੇ ਹੀ ਰਹਿੰਦੇ ਨੇ। ਪਰ ਹੁਣ ਕੁਝ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਉਹ ਬੀਬੀ ਸਿੱਧੂ ਦੇ ਹੱਕ ਚ ਪੈਣੀਆਂ ਸਟਾਰਟ ਹੋ ਗਈਆਂ ਕਿ ਬੇਸਿਕਲੀ ਇਹ ਮਤਲਬ ਕਿ ਜੋ ਮਹਿਲਾ ਸਸ਼ਕਤੀਕਰਨ ਆਪਾਂ ਕਹਿ ਦਿੰਦੇ ਆ, ਜੋ ਵੂਮਨ ਇੰਪਾਵਰਮੈਂਟ ਹੈ, ਕਿ ਉਹਦੇ ਵਾਸਤੇ ਜ਼ਬਰਦਸਤ ਕੰਮ ਕਰ ਰਹੀ ਸੀ ਬੀਬੀ, ਜਾਂ ਜੋ ਨਸ਼ਾ ਵਿਰੋਧੀ ਮੁਹਿੰਮ ਆ ਉਹਨੂੰ ਬਹੁਤ ਸੁਚਾਰੂ ਢੰਗ ਨਾਲ ਚਲਾ ਰਹੀ ਸੀ, ਪਰ ਸਿਆਸਤ ਦਾ ਸ਼ਿਕਾਰ ਹੋ। ਪਰ ਮੈਂ ਜਿਵੇਂ ਕਿਹਾ ਕਿ ਅਫਸਰ ਕਦੇ ਵੀ ਖੁੱਲ ਕੇ ਇਹਨਾਂ ਚੀਜ਼ਾਂ ਨੂੰ ਤਸਲੀਮ ਨਹੀਂ ਕਰਦੇ, ਕਦੇ ਵੀ ਖੁੱਲ ਕੇ ਇਹਨਾਂ ਚੀਜ਼ਾਂ ਤੇ ਬੋਲਦੇ ਨਹੀਂ, ਪਰ ਚਰਚੇ ਹੈਗੇ ਆ। ਵੈਸੇ ਤਬਾਦਲੇ ਬਹੁਤ ਹੋ ਰਹੇ ਨੇ ਅੱਜ ਕੱਲ, ਤੁਸੀਂ ਦੇਖੋਗੇ ਤਾਂ ਰਾਤ ਨੂੰ ਜਿਹੜੀ ਸੂਚੀ ਆਉਂਦੀ ਹੈ ਉਹਦੇ ਉੱਤੇ ਸਵੇਰ ਨੂੰ ਕੋਈ ਹੋਰ ਸੂਚੀ ਆ ਜਾਂਦੀ ਹੈ। ਤਾਂ ਕਾਫੀ ਅਫਸਰ ਜਿਹੜੇ ਆ ਬਦਲੇ ਜਾ ਰਹੇ। ਪਰ ਇਦਾਂ ਦੀਆਂ ਚਰਚਾਵਾਂ ਤੁਹਾਨੂੰ ਪਤਾ ਹੀ ਆ ਕਿ ਕੋਟਕਪੂਰੇ ਦੇ ਵਿੱਚ ਵੀ ਚੱਲੀਆਂ ਸਨ। ਤਾਂ ਉੱਥੋਂ ਦੇ ਜਿਹੜੇ ਸਥਾਨਕ ਇਹਨਾਂ ਦੇ ਉੱਚ ਕੋਟੀ ਦੇ ਲੀਡਰ ਆ, ਉਹਨਾਂ ਦਾ ਵੀ ਰੌਲਾ ਆਉਂਦੇ ਸਾਰ ਹੀ ਪੈ ਗਿਆ ਸੀਗਾ ਕਿ ਇੱਕ ਥਾਣੇਦਾਰ ਨੂੰ ਕਿਸ ਤਰ੍ਹਾਂ ਉਹਨਾਂ ਨੇ ਦਬਾਇਆ। ਤਾਂ ਕਾਫੀ ਸੁਰਖੀਆਂ ਲੱਗੀਆਂ ਸਨ ਅਖਬਾਰ ਦੇ ਵਿੱਚ। ਤਾਂ ਬਈ ਗੱਲ ਇਹ ਕਿ ਠੀਕ ਹੈ, ਜੇ ਤੁਹਾਨੂੰ ਕੋਈ ਬਹੁਤਾ ਮਤਲਬ ਕਿ ਉਹ ਜੀ ਹਜ਼ੂਰੀਆ ਬਣ ਕੇ ਖੁਸ਼ਨੂਦੀ ਨਹੀਂ ਦਿੰਦਾ, ਇਸੇ ਚੱਕਰ ਦੇ ਵਿੱਚ ਕਿਸੇ ਦਾ ਤਬਾਦਲਾ ਨਾ ਕਰਵਾਓ। ਜੇ ਤੇ ਕੋਈ ਕੰਮ ਨਹੀਂ ਕਰ ਰਿਹਾ, ਠੀਕ ਹੈ ਬਈ, ਫਿਰ ਤੇ ਆਪਣੀ ਸਰਕਾਰ ਹੈ, ਤੁਹਾਡੀ ਸ਼ਿਕਾਇਤ ਕਰੋ। ਪਰ ਜੇ ਮੰਨ ਲਓ ਤੁਸੀਂ ਉਹ ਜਿਵੇਂ ਅੱਗੇ ਆਪਾਂ ਵੇਖਿਆ ਸਤਿ ਸ੍ਰੀ ਅਕਾਲ ਕਾਂਡ, ਇੱਕ ਐਮਐਲਏ ਕਹਿੰਦਾ ਕਿ ਤੂੰ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਬੁਲਾਈ ਹੋਏ? ਹੱਦ ਹੋ ਗਈ ਹੈ, ਦੱਸੋ। ਵੀ ਬੰਦਾ ਪੁੱਛੇ ਐਸਐਚਓ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣ ਦੀ ਤਨਖਾਹ ਲੈਂਦਾ ਜਾਂ ਉਹਨੇ ਸਤਿ ਸ੍ਰੀ ਅਕਾਲ ਬੁਲਾਉਣ ਵਾਸਤੇ ਤੁਹਾਨੂੰ ਵਰਦੀ ਪਾਈ ਆ? ਤਾਂ ਇਦਾਂ ਦੀਆਂ ਗੱਲਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਹਾਂ ਠੀਕ ਹੈ, ਜੇ ਕੋਈ ਅਫਸਰ, ਇਹ ਨਹੀਂ ਹੁੰਦਾ ਜ਼ਰੂਰੀ ਕੋਈ ਨਾਂ ਵੱਡਾ ਹੈ
ਉਹਦਾ ਕੰਮ ਵੀ ਉਹਨਾਂ ਵੱਡਾ ਹੋਏਗਾ। ਹੋ ਸਕਦਾ ਖੁਦਾਈ ਉਹਦੀ ਉਨੀ ਉਹ ਜ਼ਿਆਦਾ ਵੱਡੀ ਹੋਵੇ, ਪਰ ਮਤਲਬ ਕਿ ਜੇ ਅਸਲ 'ਚ ਆ ਕੇ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਜਿੱਥੇ ਕੋਈ ਵਧੀਆ ਅਫਸਰ ਕੰਮ ਕਰ ਰਿਹਾ ਉਹਦੀ ਸਲਾਹੁਤ ਕਰੋ। ਬੇਸ਼ੱਕ ਉਹਦਾ ਸੁਭਾਅ ਤੁਹਾਡੇ ਪ੍ਰਤੀ ਕਿਹੋ ਜਿਹਾ ਉਹ ਮਾਇਨੇ ਨਹੀਂ ਰੱਖਦਾ। ਜੀ, ਜੀ, ਜੀ। ਅਫਸਰਾਂ ਨੇ ਤਾਂ ਨਹੀਂ ਬੁਲਾਈ ਸਤਿ ਸ੍ਰੀ ਅਕਾਲ, ਜਦੋਂ ਪਰ ਵੋਟਾਂ ਪਈਆਂ ਫਿਰ ਲੋਕਾਂ ਨੇ ਜ਼ਰੂਰ ਬੁਲਾਤੀ। ਖੈਰ, ਕੁਦਰਤੀ ਸੋਮਿਆਂ ਦਾ ਪਾਣੀ ਬਚਾਉਣ ਦੇ ਲਈ ਟਰਾਈਡੈਂਟ ਫੈਕਟਰੀ ਜਿਹੜੀ ਧੌਲਾ ਹੈ, ਉਹਦੇ ਗੇਟ ਤੇ ਪੱਕਾ ਮੋਰਚਾ ਸ਼ੁਰੂ ਹੋ ਗਿਆ ਮਿੰਟੂ ਜੀ। ਦੇਖੋ, ਇਹ ਧੌਲਾ ਪਿੰਡ ਹੈ ਨਾ ਜਿਹੜਾ ਰਾਮ ਸਰੂਪ ਅਣਖੀ ਜੀ ਦਾ ਪਿੰਡ ਆ। ਜੀ। ਧੌਲਾ ਪਿੰਡ ਵੈਸੇ ਤੇ ਜਿਹੜੇ ਇਸ ਏਰੀਏ ਤੋਂ ਵਾਕਫ ਹੋਣਗੇ ਉਹਨਾਂ ਨੂੰ ਪਤਾ ਹੈ ਕਿ ਇਹ ਸਮੱਸਿਆ ਬਹੁਤ ਬਹੁਤ ਪੁਰਾਣੀ ਆ। ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਵੇਲੇ ਵੀ ਇੱਥੇ ਮੋਰਚਾ ਲੱਗਿਆ। ਇਸ ਜ਼ਮੀਨ ਨੂੰ ਐਕਵਾਇਰ ਕਰਨ ਵੇਲੇ ਗੋਲੀ ਵੀ ਚੱਲੀ ਸੀਗੀ। ਉਹ ਆਪਣੇ ਆਪ ਦੇ ਵਿੱਚ ਕਾਫੀ ਮੇਰੇ ਖਿਆਲ ਦੇ ਨਾਲ ਵੱਡਾ ਲਾਠੀ ਚਾਰਜ ਵੀ ਹੋਇਆ ਸੀਗਾ। ਕਾਫੀ ਉਹ ਚਰਚਿਤ ਰਿਹਾ ਉਹਨਾਂ ਟਾਈਮਾਂ ਦੇ ਵਿੱਚ, ਖਾਸੀ ਗੱਲ ਪੁਰਾਣੀ ਆ। ਤਾਂ ਉਸ ਤੋਂ ਬਾਅਦ ਇੱਥੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਮੋਰਚੇ, ਇਸ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਆ ਹੁੰਦੇ ਆ। ਕਿਉਂਕਿ ਦੇਖੋ ਇਹਦਾ ਨਾ ਨਿਕਾਸੀ ਵਾਲਾ ਜਿਹੜਾ ਪਾਣੀ ਆ ਉਹ ਬਿਲਕੁਲ ਜਿੱਦਾਂ ਕਹਿ ਲਓ ਕਿ ਇਹਦੇ ਨਾਲੋਂ ਇੱਕ ਨਾਲਾ ਨਿਕਲਦਾ ਹੈ, ਡਰੇਨ ਨਿਕਲਦਾ ਹੈ, ਉਹਦੇ 'ਚ ਪੈਂਦਾ ਹੈ। ਤਾਂ ਉਹ ਸ਼ਾਹ ਕਾਲਾ ਮੈਂ ਦੇਖਿਆ ਹੋਇਆ ਹੈ। ਤੇ ਮਤਲਬ ਕਿ ਦੂਰ ਤੱਕ ਪਤਾ ਲੱਗ ਜਾਂਦਾ ਕਿ ਕੀ ਕੁਛ ਚੱਲ ਰਿਹਾ। ਦੂਜਾ ਇੱਕ ਦੋਸ਼ ਆ, ਮਤਲਬ ਕਿ ਜਿਸ ਤਰ੍ਹਾਂ ਹੁਣ ਇਹ ਮੋਰਚੇ ਵਾਲੇ ਇਹਦੇ 'ਚ ਮੇਰੇ ਖਿਆਲ ਦੇ ਨਾਲ ਕਿਸਾਨ ਯੂਨੀਅਨ ਉਗਰਾਹਾਂ ਵਾਲੇ ਵੀ ਹੈ। ਇਹਨਾਂ ਨੇ ਜਾ ਕੇ ਪੱਕਾ ਮੋਰਚਾ ਲਾਇਆ ਹੈ। ਤੇ ਇਹਨਾਂ ਦਾ ਕਹਿਣਾ ਆ ਕਿ ਇਹ ਨਾ ਸਿਰਫ ਉਸ ਡਰੇਨ 'ਚ ਪੈ ਰਿਹਾ, ਤਾਂ ਡਰੇਨ ਦਾ ਪਾਣੀ ਤੁਹਾਨੂੰ ਪਤਾ ਜੇ ਉਛਲਿਆ ਤਾਂ ਪੈਲੀਆਂ 'ਚ ਚਲਾ ਜਾਏਗਾ। ਵੈਸੇ ਵੀ ਸੰਗਰੂਰ 'ਚੋਂ ਖਬਰ ਆ ਰਹੀ ਸੀ, ਪਤਾ ਨਹੀਂ ਹੁਣ ਇੱਥੋਂ ਆਈ ਹੈ ਕਿ ਇੱਥੋਂ, ਕਿ ਏਦਾਂ ਹੀ ਜਦੋਂ ਬਾਰਿਸ਼ ਆਈ ਪਾਣੀ ਉਛਲਿਆ ਤੇ 200 ਕਿੱਲਾ ਝੋਨਾ ਜਿਹੜਾ ਮਰ ਗਿਆ ਕੈਮੀਕਲ ਕਰਕੇ। ਜੀ। ਇਸ ਏਰੀਏ ਦੇ ਵਿੱਚ ਖਾਸੀਆਂ ਫੈਕਟਰੀਆਂ, ਜਿਹੜਾ ਵੀ ਬੰਦਾ ਇੱਧਰ ਗਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ, ਬਰਨਾਲਾ ਸੰਗਰੂਰ ਏਰੀਏ 'ਚ ਫੈਕਟਰੀਆਂ ਬਹੁਤ ਨੇ। ਤਾਂ ਹੁਣ ਇਹ ਸਮੱਸਿਆ ਜਿਹੜੀ ਕੱਲੀ ਸਿਰਫ ਡਰੇਨ ਦੀ ਨਹੀਂ ਹੈ, ਨਾਲ ਇਹ ਵੀ ਕਹਿ ਰਹੇ ਨੇ ਜਿੱਦਾਂ ਇਹਨਾਂ ਦੇ ਆਗੂ ਜਿਹੜੇ ਉੱਥੇ ਬੈਠੇ ਨੇ ਮੋਰਚਾ ਲਾ ਕੇ, ਕਿ ਨਾ ਸਿਰਫ ਇਹ ਜਿਹੜਾ ਪਾਣੀ ਡਰੇਨ 'ਚ ਪਾਇਆ ਜਾ ਰਿਹਾ ਬਲਕਿ ਧਰਤੀ ਹੇਠਾਂ ਵੀ ਪਾਇਆ ਜਾ ਰਿਹਾ। ਜੀ। ਮਤਲਬ ਕਿ ਉਹ ਜਿੱਦਾਂ ਡਰਿਲ ਕਰਕੇ ਪਾ ਦਿੰਦੇ ਨੇ, ਧਰਤੀ ਹੇਠ ਵੀ ਜਿਹੜਾ ਪਾਣੀ ਆ ਉਹ ਬਿਨਾਂ ਸੋਧੇ ਤੋਂ ਪਾਇਆ ਜਾ ਰਿਹਾ। ਤੇ ਜੇ ਦੇਖੋ ਦੋਸ਼ ਇਹ ਗੰਭੀਰ ਨੇ ਤਾਂ ਬਹੁਤ ਜਲਦੀ ਸਰਕਾਰ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ। ਇਹ ਵੀ ਮਾਮਲਾ ਜਾਨਾਂ ਨਾਲ ਹੀ ਜੁੜਿਆ ਹੈ। ਜਾਨ ਜ਼ਰੂਰੀ ਨਹੀਂ ਕੋਈ ਵੈਪਨ ਹੀ ਲੈਂਦਾ ਹੈ, ਕੋਈ ਰਾਕਟ ਲਾਂਚਰ ਹੀ ਲੈਂਦਾ ਹੈ। ਜਾਨ ਆ ਕੈਮੀਕਲ ਵੀ ਲੈ ਰਹੇ ਨੇ। ਇਹ ਹੌਲੀ ਤੜਫਾ ਕੇ ਬੰਦੇ ਨੂੰ ਆਰਥਿਕ ਤੌਰ ਤੇ ਪੂਰਾ ਨੋਚ ਕੇ ਮਾਰਦੇ। ਫਰਕ ਬਸ ਆਈਓ ਹੈ, ਗੋਲੀ ਵੱਜੀ ਤੇ ਚਲੋ ਬਸ ਕੰਮ ਹੋ ਗਿਆ ਇੱਕਦਮ। ਤਾਂ ਇੱਧਰ ਦੂਜੇ ਪਾਸੇ ਇਹ ਵੀ ਜੀਣ ਦਾ ਅਧਿਕਾਰ ਹੈ ਜਿਹੜਾ ਉਹਦਾ ਹਨਨ ਆ। ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਕਿਉਂਕਿ ਆਪਾਂ ਮੱਤੇਵਾੜਾ ਵਾਲਾ ਮੋਰਚਾ ਦੇਖਿਆ ਕਿ ਉਹਦੇ ਵਿੱਚ ਪੰਜਾਬੀਆਂ ਨੇ ਸਫਲਤਾ ਹਾਸਲ ਕੀਤੀ ਹੈ। ਫੈਕਟਰੀਆਂ ਬਹੁਤ ਜ਼ਰੂਰੀ ਨੇ, ਮੈਂ ਨਹੀਂ ਕਹਿੰਦਾ ਕਿ ਫੈਕਟਰੀਆਂ ਭਜਾ ਦਿਓ ਇੱਥੋਂ ਸਾਰੀਆਂ, ਪਰ ਜੋ ਕਾਇਦੇ ਦੇ ਮੁਤਾਬਕ ਜੋ ਨਿਕਾਸੀ ਵਾਲਾ ਪਾਣੀ ਹੈ, ਜੋ ਉਹਦਾ ਮਤਲਬ ਕਿ ਟ੍ਰੀਟਮੈਂਟ ਪਲਾਂਟ ਦੇ ਵਿੱਚ ਸੋਧ ਕੇ ਅੱਗੇ ਜਾਣਾ ਹੋਣਾ ਚਾਹੀਦਾ, ਉਹ ਕਾਇਦੇ ਦੇ ਮੁਤਾਬਕ ਹੋਣਾ ਜਿਹੜਾ ਜ਼ਰੂਰੀ ਬਣਾਇਆ ਜਾਣਾ ਚਾਹੀਦਾ, ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਜੀ ਬਿਲਕੁਲ। ਮੀਂਹ ਬਹੁਤ ਪੈ ਰਹੇ ਆ ਮਿੰਟੂ ਜੀ, ਜਿੱਥੇ ਫਸਲਾਂ ਤਬਾਹ ਹੋ ਰਹੀਆਂ ਨੇ, ਹੜ੍ਹ ਆ ਕਈ ਥਾਂ, ਪਾਣੀ ਖੜਾ 5-5 ਫੁੱਟ ਵੀ ਖੜਾ ਕਈ ਥਾਈਂ ਮੁਕਤਸਰ ਦੇ ਕਈ ਪਿੰਡਾਂ ਦੇ ਵਿੱਚ। ਪ੍ਰਵਾਸੀ ਪਰਿਵਾਰ ਦਾ ਨੁਕਸਾਨ ਹੋ ਗਿਆ, ਟੱਬਰ ਕੋਠੇ ਥੱਲੇ ਆ ਗਿਆ। ਬਿਲਕੁਲ ਜੀ, ਇਹ ਵੱਖ-ਵੱਖ ਹਾਦਸੇ ਹੋਏ ਨੇ। ਪਾਤੜਾਂ ਦੇ ਕੋਲ ਇੱਕ ਗਰੀਬ ਪਰਿਵਾਰ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਉਹ ਪਿੱਛੇ ਕਿਤੇ ਪਾਣੀ ਜ਼ਿਆਦਾ ਜੁੜ ਗਿਆ, ਨੀਹਾਂ 'ਚ ਪੈ ਗਿਆ ਹੋਣਾ ਤੇ ਉਸ ਤੋਂ ਬਾਅਦ ਫਿਰ ਉਹ ਮਕਾਨ ਬਹਿ ਗਿਆ। 5 ਜੀ ਸਨ, ਇੱਕ ਬੱਚਾ ਹੀ ਬਚਿਆ, ਬਾਕੀ 4 ਫੌਤ ਹੋ ਗਏ। ਇਹ ਪਾਤੜਾਂ ਦੀ ਘਟਨਾ ਪਟਿਆਲਾ ਜ਼ਿਲ੍ਹੇ ਦੀ। ਇਸੇ ਤਰ੍ਹਾਂ ਇੱਕ ਮੇਰੇ ਖਿਆਲ ਦੇ ਨਾਲ ਡੇਰਾਬੱਸੀ ਦੇ ਵਿੱਚ ਨੌਜਵਾਨ ਵਿਚਾਰਾ ਸੌਂ ਰਿਹਾ ਸੀਗਾ ਤੇ ਉੱਤੇ ਉਹਦੀ ਛੱਤ ਡਿੱਗ ਪਈ ਆ, ਉਹ ਵੀ ਫੌਤ ਹੋ ਗਿਆ। ਇੱਧਰ ਇੱਕ ਘਟਨਾ ਜਿਹੜੀ ਹੈ ਹੋਰ ਵਾਪਰ ਗਈ ਅੱਜ ਦੇਰ ਸ਼ਾਮ। ਇਹ ਖਬਰ ਆ ਗਈ ਕਿ 4 ਪ੍ਰਵਾਸੀ ਮਜ਼ਦੂਰਾਂ ਤੇ ਇੱਕ ਖਸਤਾ ਹਾਲ ਮਕਾਨ ਜਿਹੜਾ ਉਹ ਡਿੱਗ ਪਿਆ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਹੀਏ ਕਿ ਬਹੁਤ ਮਾੜੀ ਗੱਲ ਆ ਕਿ ਮੋਏ ਨੂੰ ਮਾਰੇ ਸ਼ਾਹ ਮਦਾਰ, ਜਿਵੇਂ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਆ ਨਾ ਕਿ ਮੋਏ ਨੂੰ ਮਾਰੇ ਸ਼ਾਹ ਮਦਾਰ ਵਾਲੀ ਗੱਲ ਆ। ਇਹ ਘਟਨਾ ਜਿਹੜੀ ਚੇਤਨਪੁਰਾ ਦੀ ਆ, ਸੂਈਆਂ ਕਲਾਂ ਦੇ ਵਿੱਚ ਸਾਰਾ ਕੁਛ ਹੋਇਆ, ਅੰਮ੍ਰਿਤਸਰ ਦਾ ਪਿੰਡ ਆ। ਅੱਛਾ, ਇਹਦੇ 'ਚ ਕੀ ਹੈ ਕਿ ਜਿਹੜੇ ਵਿਚਾਰੇ ਪ੍ਰਵਾਸੀ ਮਜ਼ਦੂਰ ਸੀਗੇ ਉਹ ਇੱਕ ਖਸਤਾ ਹਾਲ ਕੋਠੇ ਦੇ ਥੱਲੇ ਪਏ ਸੀ, ਤੋਂ ਛੱਤ ਜਿਹੜੀ ਆ ਉਹ ਡਿੱਗ ਪਈ। ਹਾਲਾਂਕਿ 4 ਜਿਹੜੇ ਆ ਉਹ
ਜ਼ਖਮੀ ਹੈ, ਜਿਨ੍ਹਾਂ ਚੋਂ 3 ਤੇ ਕਾਫੀ ਜ਼ਿਆਦਾ ਜ਼ਖਮੀ। ਖੈਰ ਗੱਲ ਕੀ ਆ ਕਿ ਦੇਖੋ ਸਮੱਸਿਆ ਕਈ ਤਰ੍ਹਾਂ ਦੀ ਆ, ਇੱਕ ਤੇ ਮੀਂਹ ਤੇ ਹੈ ਹੀ ਹੈ, ਜੀ। ਪਰ ਤੁਸੀਂ ਆਮ ਵੇਖਿਆ ਹੋਣਾ ਹੈ ਕਿ ਬੜੇ ਵੱਡੇ-ਵੱਡੇ ਸਰਦਾਰ ਲੇਬਰਾਂ ਨੂੰ ਬਹਾ ਲੈਂਦੇ ਨੇ, ਮਾਫ਼ ਕਰਨਾ ਹੂੰ। ਮਾਇੰਡ ਨਾ ਕਰਨਾ ਕੋਈ, ਜੀ, 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 ਗੱਲ ਕੌੜੀ ਲੱਗੇਗੀ ਜੀ। ਕਿ ਬੰਬੀ ਦੇ ਕੋਠੇ ਤੇ ਬਹਾ ਦਿੱਤਾ। ਹੂੰ, ਅੱਛਾ, ਮਤਲਬ ਕਿ ਕਈ ਵਾਰ ਇੱਕ ਪੱਖਾ ਤੱਕ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ। ਉਹਨਾਂ ਨੇ ਹੂੰ। ਪੱਖਾ ਨਾਲ ਨਹੀਂ ਲੈ ਕੇ ਜਾਣਾ ਹੁੰਦਾ, ਉੱਥੇ ਹੀ ਜੀ, ਛੱਡ ਜਾਣਾ ਹੁੰਦਾ ਫਿਰ ਮਾਲਕ। ਜੀ। ਉਹ ਓਦਾਂ ਹੀ ਪਏ ਰਹਿੰਦੇ ਨੇ ਮੱਛਰ 'ਚ, ਉਹ ਓਦਾਂ ਹੀ ਵਿਚਾਰੇ ਪਤਾ ਨਹੀਂ ਰਾਤ ਨੂੰ ਕਿੱਦਾਂ ਟਾਈਮ ਪਾਸ ਕਰਦੇ, ਸਾਰਾ ਦਿਨ ਮਿਹਨਤ ਕਰਕੇ। ਮਤਲਬ ਕਿ ਇੱਕ ਪੱਖਾ ਕੁਛ ਦਿਨ ਵਾਸਤੇ ਨਹੀਂ ਦਿੱਤਾ ਜਾ ਸਕਦਾ। ਹੂੰ, ਸੋ ਇਸ ਕਰਕੇ ਬਈ ਜਿਨ੍ਹਾਂ ਨੇ ਆਪਾਂ ਨੂੰ 6 ਮਹੀਨਿਆਂ ਦੇ ਸਿਰ ਤੇ ਕਰਨਾ ਹੈ, ਜੀ। ਤਾਂ ਘੱਟੋ-ਘੱਟ ਇੰਨਾ ਕੁ ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਕੋਠਾ ਉਹਨਾਂ ਲਈ ਕੋਈ ਅੱਛਾ ਮਜ਼ਬੂਤ ਹੋਵੇ, ਕੋਈ ਮਕਾਨ ਅੱਛਾ ਦਿੱਤਾ ਜਾਵੇ ਕਿ ਬਈ ਜਿਹਦੇ 'ਚ ਉਹ ਸੇਫ ਰਹਿਣ। ਹੁਣ ਹੂੰ, ਰਾਤ ਨੂੰ ਕੀ ਪਤਾ, ਆਪਾਂ ਤੇ ਸੌ ਜਾਂਦੇ ਹਾਂ। ਜੀ। ਮਜ਼ਦੂਰ ਜਿਹੜਾ ਖੁੱਲੇ ਅਸਮਾਨ ਹੇਠ ਪਿਆ ਵਾ, ਉਹ ਭੱਜ ਕੇ ਕਿੱਥੇ ਜਾਏਗਾ ਜਿੱਥੇ ਕੋਈ ਨੇੜੇ ਛੱਤ ਹੋਈ। ਹੂੰ, ਇਹ ਇੱਥੇ ਹੁਣ ਪਤਾ ਨਹੀਂ ਕੀ ਕਹਾਣੀ ਹੋਈ, ਪਰ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਦਿਆਨਤ ਵਾਲਾ ਕੰਮ ਸਾਰਿਆਂ ਦਾ ਨਹੀਂ ਮੈਂ ਕਹਿ ਰਿਹਾ, ਪਰ ਬਹੁਤ ਸਾਰਿਆਂ ਦਾ ਮੈਂ ਦੇਖਿਆ ਉਹ ਬਿਲਕੁਲ ਆਪਣੀ ਲੇਬਰ ਨੂੰ ਕਹਿੰਦੇ ਵੀ ਜਦ ਬਸ ਇਹਨਾਂ ਨੇ ਤਾਂ ਜਿਹੜਾ ਲੈਣਾ ਲੈ ਲੈਣਾ, ਇਹਨਾਂ ਨੂੰ ਹੋਰ ਕੀ ਦੇਣਾ। ਤਾਂ ਥੋੜਾ ਹੂੰ। ਬਹੁਤਾ ਇਨਸਾਨੀਅਤ ਦੇ ਪੱਖ ਤੋਂ ਵੇਖ ਲੈਣਾ ਚਾਹੀਦਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਈ ਵਾਰ ਜਿਹੜੀ ਹੈ ਭਾਰੀ ਪੈ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਵੀ ਕੁਤਾਈ ਜਿਹੜੀ। ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਸ਼ੁਕਰੀਆ ਜੀ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਦਿੰਦੇ ਚੱਲਾਂਗੇ ਤੁਹਾਨੂੰ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ। ਸ਼ੁਰੂਆਤ ਕਰਾਂਗੇ ਰਾਸ਼ਟਰਪਤੀ ਚੋਣ ਤੋਂ। ਖਬਰਾਂ ਇਹ ਆ ਰਹੀਆਂ ਨੇ ਕਿ ਦ੍ਰੋਪਦੀ ਮੁਰਮੂ ਭਾਰਤ ਦੀ 15ਵੀਂ ਰਾਸ਼ਟਰਪਤੀ ਬਣ ਚੁੱਕੇ ਨੇ। ਰਸਮੀ ਐਲਾਨ ਤਾਂ ਹੋਣਾ ਬਾਕੀ ਹੈ, ਪਰ 5,77,777 ਵੋਟਾਂ ਉਹਨਾਂ ਨੇ ਹਾਸਲ ਕਰ ਲਈਆਂ ਨੇ, ਜੋ ਕਿ ਕੁੱਲ ਵੋਟਾਂ ਦੇ ਅੱਧ ਤੋਂ ਵੱਧ ਬਣਦੀਆਂ ਨੇ। ਤੇ ਇਸ ਤਰੀਕੇ ਨਾਲ ਉਹ 53% ਵੋਟਾਂ ਹਾਸਲ ਕਰ ਚੁੱਕੇ ਨੇ ਤੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਬਹੁਮਤ ਦਾ ਅੰਕੜਾ ਜਿਹੜਾ ਉਹ ਪਾਰ ਕਰ ਲਿਆ। ਦ੍ਰੋਪਦੀ ਮੁਰਮੂ ਮੁਲਕ ਦੀ 15ਵੀਂ ਰਾਸ਼ਟਰਪਤੀ ਬਣ ਚੁੱਕੇ ਨੇ। ਉਹਨਾਂ ਨੇ ਵੋਟਾਂ ਦੀ ਗਿਣਤੀ ਦੇ ਤੀਜੇ ਗੇੜ ਦੇ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ। ਐਨਡੀਏ ਨੇ ਉਹਨਾਂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ, ਜਦੋਂ ਕਿ ਵਿਰੋਧੀ ਪਾਰਟੀਆਂ ਨੇ ਯਸ਼ਵੰਤ ਸਿਨਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ। ਉਹਨਾਂ ਦੀ ਜਿੱਤ ਦਾ ਰਸਮੀ ਐਲਾਨ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਹੋਣ ਦੀ ਸੰਭਾਵਨਾ, ਪਰ ਉਹਨਾਂ ਨੇ 5,77,777 ਵੋਟਾਂ ਹਾਸਲ ਕਰ ਲਈਆਂ ਨੇ, ਜੋ ਕਿ ਕੁੱਲ ਵੋਟਾਂ ਦੇ ਅੱਧ ਤੋਂ ਵੱਧ ਕਹੀ ਜਾ ਸਕਦੀ ਹੈ। ਰਿਟਰਨਿੰਗ ਅਫਸਰ ਪੀਸੀ ਮੋਦੀ ਨੇ ਉਹਨਾਂ ਨੇ ਐਲਾਨ ਕੀਤਾ ਕਿ ਮੁਰਮੂ ਹੁਣ ਤੱਕ 53% ਵੋਟਾਂ ਹਾਸਲ ਕਰ ਚੁੱਕੇ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਕਈ ਅਹਿਮ ਵੱਡੇ ਚਿਹਰਿਆਂ ਨੇ ਦ੍ਰੋਪਦੀ ਮੁਰਮੂ ਨੂੰ ਵਧਾਈ ਦਿੱਤੀ ਹੈ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰਾਂਗੇ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਪਿਤਾ ਬਲਕੌਰ ਸਿੰਘ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਇੰਸਟਾਗ੍ਰਾਮ ਤੇ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਨੇ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੁਭਦੀਪ ਸਿੱਧੂ ਦੇ ਦੋਸਤਾਂ ਨੇ ਦੱਸਿਆ ਕਿ ਇੰਸਟਾਗ੍ਰਾਮ ਤੇ ਪਾਕਿਸਤਾਨ ਤੋਂ ਪੋਸਟ ਪਾਈ ਗਈ ਹੈ, ਜਿਸ ਦੇ ਵਿੱਚ ਲਿਖਿਆ ਹੈ ਕਿ ਅਗਲਾ ਨੰਬਰ ਬਾਪੂ ਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਲਈ ਮਾਨਸਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਇਸੇ ਦੌਰਾਨ ਮਾਨਸਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਉਧਰ ਦੂਜੇ ਪਾਸੇ ਗੋਲਡੀ ਬਰਾੜ ਬਾਰੇ ਖਬਰਾਂ ਆ ਰਹੀਆਂ ਨੇ ਕਿ ਉਸ ਨੂੰ ਕੈਨੇਡਾ ਤੋਂ ਹਵਾਲਗੀ ਤਹਿਤ ਲਿਆਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਹੈ ਕਿ ਪੁਲਿਸ ਕੈਨੇਡਾ ਸਥਿਤ ਗੋਲਡੀ ਬਰਾੜ ਦੀ ਹਵਾਲਗੀ ਦੇ ਲਈ ਯਤਨ ਕਰ ਰਹੀ ਹੈ। ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਕੋਲੋਂ ਉਹਨਾਂ ਕਿਹਾ ਕਿ ਜਿਹੜੀ AK-47 ਬਰਾਮਦ ਹੋਈ ਹੈ, ਉਹ ਉਹੀ ਹੋ ਸਕਦੀ ਹੈ ਜਿਹੜੀ ਇਸ ਕਲਾਕਾਰ ਦੇ ਕਤਲ ਦੇ ਵਿੱਚ ਵਰਤੀ ਗਈ ਸੀ। ਗੱਲ ਕਰੀਏ ਕਿਸਾਨੀ ਦੀ ਤੇ ਪੰਜਾਬ ਦੇ ਵਿੱਚ ਪੈ ਰਹੇ ਮੀਂਹ ਦੀ। ਪੰਜਾਬ ਦੇ ਵਿੱਚ ਲੰਘੇ ਦਿਨੀ ਪਏ ਤੇਜ਼ ਮੀਂਹ ਕਰਕੇ ਕਰੀਬ 2 ਲੱਖ ਏਕੜ ਰਕਬਾ ਡੋਬ ਦਿੱਤਾ ਹੈ। ਮਾਲਵਾ ਖਿੱਤੇ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਭ ਤੋਂ ਵੱਧ ਫਸਲਾਂ ਦਾ ਨੁਕਸਾਨ ਹੋਇਆ, ਜਦੋਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਫਸਲੀ ਨੁਕਸਾਨ ਜ਼ਿਆਦਾ ਦੱਸਿਆ ਗਿਆ ਹੈ। ਬੇਸ਼ੱਕ ਕਈ ਦਿਨ ਪਹਿਲਾਂ ਤੇਜ਼ ਬਰਸਾਤ ਹੋਈ ਸੀ, ਪਰ ਹਲਕਾ ਮਲੋਟ ਤੇ ਹਲਕਾ ਲੰਬੀ ਦੇ ਖੇਤਾਂ ਦੇ ਵਿੱਚ ਹਾਲੇ ਵੀ ਪਾਣੀ ਖੜਾ ਹੈ। ਕਿਸਾਨ ਫਸਲਾਂ ਨੂੰ ਬਚਾਉਣ ਦੇ ਲਈ ਜੱਦੋਜਹਿਦ ਕਰ ਰਹੇ ਨੇ। ਫਾਜ਼ਿਲਕਾ ਜ਼ਿਲ੍ਹੇ ਦੇ ਪੌਣੇ 200 ਪਿੰਡ ਮੀਂਹ ਦੇ ਕਰਕੇ ਪ੍ਰਭਾਵਿਤ ਹੋਏ ਨੇ। ਮਾਲ ਵਿਭਾਗ ਪੰਜਾਬ ਨੇ ਜਿਹੜੀ ਕੇਂਦਰ ਸਰਕਾਰ ਨੂੰ ਰਿਪੋਰਟ ਭੇਜੀ ਹੈ, ਉਹਦੇ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ 1,27,585 ਏਕੜ ਫਸਲ ਮੀਂਹ ਦੇ ਨਾਲ ਪ੍ਰਭਾਵਿਤ ਹੋਈ ਹੈ, ਜਦੋਂ ਕਿ ਫਾਜ਼ਿਲਕਾ ਦੇ ਵਿੱਚ ਕਰੀਬ 72,000 ਏਕੜ ਫਸਲ ਨੂੰ ਨੁਕਸਾਨ ਪੁੱਜਿਆ। ਫਾਜ਼ਿਲਕਾ ਦੇ ਵਿੱਚ ਤਾਂ ਲੰਘੇ 24 ਘੰਟਿਆਂ ਦੇ ਦੌਰਾਨ ਮੀਂਹ ਦੇ ਕਰਕੇ 2 ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਨੇ। ਦੋਵਾਂ ਜ਼ਿਲ੍ਹਿਆਂ ਦੇ ਵਿੱਚ 200 ਤੋਂ ਵੱਧ ਮਕਾਨ ਡਿੱਗੇ ਨੇ। ਪੰਜਾਬ ਸਰਕਾਰ ਤਰਫੋਂ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਰਾਹਤ ਕੈਂਪ ਲਾਏ ਗਏ ਨੇ, 19 ਜਿਨ੍ਹਾਂ ਦੀ ਗਿਣਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਤਰਫੋਂ ਖੇਤੀ ਜਾਂ ਮਾਲ ਮੰਤਰੀ ਹਾਲੇ ਤੱਕ ਪ੍ਰਭਾਵਿਤ ਕਿਸਾਨਾਂ ਦੀ ਸਾਰ ਲੈਣ ਦੇ ਲਈ ਨਹੀਂ ਪੁੱਜੇ। ਇੱਥੋਂ ਤੱਕ ਕਿ ਖੇਤੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਵੀ ਇਹਨਾਂ ਦੋਵਾਂ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚ ਪੈਰ ਨਹੀਂ ਪਾਇਆ। ਇੰਨਾ ਕੁ ਜ਼ਰੂਰ ਹੈ ਕਿ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਮਲੋਟ ਦੇ ਕੁਝ ਪਿੰਡਾਂ ਦਾ ਦੌਰਾ ਜ਼ਰੂਰ ਕੀਤਾ ਹੈ। ਪੰਜਾਬ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚੋਂ ਕੋਈ ਰਿਪੋਰਟ ਵੀ ਨਹੀਂ ਲਈ ਹੈ ਤੇ ਨਾ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਨੇ। ਉਧਰ ਦੂਜੇ ਪਾਸੇ ਵਿਧਾਇਕ ਦੇ ਮੁੰਡੇ ਉੱਤੇ ਪੁੱਤਰ ਉੱਤੇ ਦੋਸ਼ ਲੱਗ ਰਹੇ ਨੇ ਕਿ ਉਸਨੇ ਸੜਕ ਪੁੱਟ ਕੇ ਆਲਮਵਾਲਾ ਦੇ ਖੇਤਾਂ ਦਾ ਪਾਣੀ ਹੋਰ ਪਿੰਡਾਂ ਵੱਲ ਕੱਢ ਦਿੱਤਾ ਹੈ। ਇਹ ਦੋਸ਼ ਲੱਗੇ ਨੇ ਜਥੇਦਾਰ ਜਿਹੜੇ ਉੱਥੋਂ ਦੇ ਵਿਧਾਇਕ ਨੇ ਗੁਰਮੀਤ ਖੁੱਡੀਆਂ, ਉਹਨਾਂ ਦੇ ਪੁੱਤਰ ਅਮਿਤ ਖੁੱਡੀਆਂ ਦੇ ਉੱਤੇ। ਤੇ ਉਹਨਾਂ ਦੇ ਜਿਹੜੇ ਆ ਬੋਦੀਵਾਲਾ, ਮਿੱਡਾ, ਰੱਤਾ ਖੇੜਾ ਪਿੰਡ ਦੇ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਸੜਕ ਪੁੱਟਣ ਕਰਕੇ ਪਾਣੀ ਦਾ ਪੱਧਰ ਵੱਧ ਗਿਆ ਤੇ ਬੋਦੀਵਾਲਾ ਪਿੰਡ ਦੇ ਸਮੇਤ ਪਿੰਡ ਦੇ ਦਰਜਨਾਂ ਲੋਕਾਂ ਨੇ ਵਿਧਾਇਕ ਦੇ ਪੁੱਤਰ ਦੇ ਖਿਲਾਫ ਮਲੋਟ ਫਾਜ਼ਿਲਕਾ ਸੜਕ ਤੇ ਧਰਨਾ ਲਾ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਦੋਸਤੀ ਪਗਾਉਣ ਖਾਤਰ ਵਿਧਾਇਕ ਦੇ ਪੁੱਤਰ ਨੇ ਮੀਂਹ ਦਾ ਪਾਣੀ ਅਗਾਂਹ ਪਿੰਡਾਂ ਨੂੰ ਕੱਢ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਨੇ ਦੱਸਿਆ ਕਿ ਪਿਛਲੇ ਦਿਨੀ ਏਡੀਸੀ ਰਾਜਦੀਪ ਕੌਰ ਸਰਾਵਾਂ ਜੇਲ੍ਹ ਦੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਆਏ ਸਨ, ਪਰ ਅਮਿਤ ਖੁੱਡੀਆਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਅਤੇ ਰੱਤਾ ਖੇੜਾ ਆਲਮ ਵਾਲਾ ਲਿੰਕ ਸੜਕ ਪੁੱਟ ਦਿੱਤੀ, ਜਿਸ ਦੇ ਨਾਲ ਬੋਦੀਵਾਲਾ, ਸ਼ੇਰਗੜ੍ਹ, ਰੱਤਾ ਖੇੜਾ ਤੇ ਮਿੱਡਾ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਅਸੀਂ ਸਾਰੀਆਂ ਜਿਹੜੀਆਂ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲਿਆ ਤੇ ਨਵੀਆਂ ਪੁਲੀਆਂ ਨੇ ਜਿਹੜੀਆਂ ਉਹ ਬੰਦ ਕਰਵਾ ਦਿੱਤੀਆਂ ਨੇ। ਉਧਰ ਦੂਜੇ ਪਾਸੇ ਅਮਿਤ ਖੁੱਡੀਆਂ ਨੇ ਸੜਕ ਪੁੱਟਣ ਦੇ ਦੋਸ਼ਾਂ ਨੂੰ ਨਕਾਰਦਿਆਂ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੇ ਸਮੱਸਿਆ ਦੱਸ ਕੇ ਨਵੀਂ ਪੁਲੀ ਬਣਾਉਣ ਦੀ ਮੰਗ ਕੀਤੀ ਸੀ। ਗੱਲ ਕਰਦੇ ਹਾਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਕੇਸ ਦੀ। ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਕੇਸ ਦੇ ਵਿੱਚ ਸੀਬੀਆਈ ਜਾਂਚ ਦੇ ਲਈ ਉਸ ਦੀ ਪਤਨੀ ਤਰਫੋਂ ਪਾਈ ਗਈ ਪਟੀਸ਼ਨ ਤੇ ਫੈਸਲਾ ਸੁਰੱਖਿਅਤ ਰੱਖਿਆ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬਰਗਾੜੀ ਬੇਅਦਬੀ ਮਾਮਲੇ ਦਾ ਮੁੱਖ ਮੁਲਜ਼ਮ ਸੀ, ਜਿਸ ਨੂੰ ਨਾਭਾ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਦੋ ਕੈਦੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬਿੱਟੂ ਦੇ ਪਰਿਵਾਰ ਵੱਲੋਂ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਅਤੇ ਅਰਜ਼ੀ ਦਾਖਲ ਕਰਕੇ ਮਾਮਲੇ ਦੀ ਸੀਬੀਆਈ ਜਾਂਚ ਮੰਗ ਕੀਤੀ ਗਈ ਸੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ 22 ਲੱਖ ਰੁਪਏ ਬਿੱਟੂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ, ਜਦਕਿ ਪਰਿਵਾਰ ਨੇ 2 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਇਸ ਦੇ ਨਾਲ ਹੀ ਸੀਬੀਆਈ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕਰਦੇ ਹੋਏ ਕਿਹਾ ਸੀਗਾ ਕਿ ਜਿਸ ਤਰੀਕੇ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ, ਜੇਕਰ ਮਾਣਯੋਗ ਹਾਈ ਕੋਰਟ ਚਾਹੇ ਤਾਂ ਕੇਂਦਰੀ ਜਾਂਚ ਬਿਊਰੋ ਜਾਂਚ ਕਰਨ ਦੇ ਲਈ ਤਿਆਰ ਹੈ। ਸੀਬੀਆਈ ਦੇ ਦਬਾਅ ਤੋਂ ਬਿਨਾਂ ਇਸ ਕਤਲ ਕੇਸ ਦੇ ਵਿੱਚ ਅਸਲ ਤੱਥ ਸਾਹਮਣੇ ਲਿਆਂਦੇ ਜਾ ਸਕਦੇ ਨੇ। ਇਸ ਦੇ ਲਈ ਸੀਬੀਆਈ ਨੂੰ ਇਸ ਮਾਮਲੇ ਨੂੰ ਚੁੱਕਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਦੇ ਚੱਲੀਏ ਕਿ ਪਿਛਲੇ ਦਿਨੀ ਡੇਰਾ ਪ੍ਰੇਮੀ ਜਦੋਂ ਪੈਰੋਲ ਤੇ ਬਾਹਰ ਆਇਆ ਸੀ ਤਾਂ ਉਸ ਨੇ ਵੀ ਕਿਹਾ ਸੀਗਾ ਕਿ ਕੁਝ ਕੇਸ ਇਹੋ ਜਿਹੇ ਹੈ ਜਿਹੜੇ ਸੀਬੀਆਈ ਦੇ ਹਵਾਲੇ ਕਰ ਦਿੱਤੇ ਜਾਣ। ਉਸ ਦੇ ਵਕੀਲਾਂ ਨੇ ਕੋਰਟ ਦੇ ਵਿੱਚ ਜ਼ੀਰਾ ਵੀ ਕੀਤੀ ਇਹਨਾਂ ਚੀਜ਼ਾਂ ਨੂੰ ਲੈ ਕੇ, ਪਰ ਉਹਦੀ ਮੰਗ ਹੈ ਕਿ ਸੀਬੀਆਈ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ। ਡੇਰਾ ਮੁਖੀ ਸੀਬੀਆਈ ਜਾਂਚ ਕਿਉਂ ਮੰਗ ਰਿਹਾ, ਇਹ ਸਾਰੇ ਜਾਣਦੇ ਨੇ, ਕਿਉਂਕਿ ਸੀਬੀਆਈ ਇਸ ਵੇਲੇ ਸੀਬੀਆਈ ਨੂੰ ਚਲਾ ਕੌਣ ਰਿਹਾ ਇਹ ਵੀ ਸਾਰੇ ਜਾਣਦੇ ਨੇ, ਤੇ ਡੇਰਾ ਮੁਖੀ ਨੂੰ ਕੌਣ ਚਲਾ ਰਿਹਾ ਇਹ ਵੀ ਸਾਰੇ ਜਾਣਦੇ ਨੇ। ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਹਰਿਆਣੇ ਦੇ ਵਿੱਚ ਨੇ, ਇਸ ਕਰਕੇ ਕਦੇ ਪੈਰੋਲ, ਕਦੇ ਮੈਡੀਕਲ ਦੀ ਇਹ ਸਹੂਲਤ ਦੇ ਲਈ ਬਾਹਰ, ਕਦੇ ਕੁਛ ਕਦੇ ਕੁਛ। ਸੋ ਇੱਕ ਤਰੀਕੇ ਨਾਲ ਰਾਹ ਪੱਧਰਾ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ, ਆਉਣ ਵਾਲੇ ਥੋੜ੍ਹੇ ਵਕਫੇ ਦੇ ਵਿੱਚ ਹੀ ਡੇਰਾ ਪ੍ਰੇਮੀ ਨੂੰ ਫਿਰ ਆਹ ਜਿਹੜੀਆਂ ਗਰਾਊਂਡਸ ਬਣ ਰਹੀਆਂ ਨੇ, ਕਦੇ ਪੈਰੋਲ ਦਾ, ਕਦੇ ਮੈਡੀਕਲ ਛੁੱਟੀ ਦਾ, ਕਦੇ ਮਾਤਾ ਜੀ ਦਾ ਪਤਾ ਲੈਣਾ ਹੈ, ਤਾਂ ਇਹਨਾਂ ਗਰਾਊਂਡ ਦੇ ਆਧਾਰ ਤੇ ਫਿਰ ਇੱਕ ਪੱਕੀ ਪੈਰੋਲ ਦਾ ਜਿਹੜਾ ਪ੍ਰਬੰਧ ਆ ਉਹ ਕਰ ਲਿਆ ਜਾਵੇ। ਪਹਿਲਾਂ ਵੀ ਅਸੀਂ ਇਸੇ ਪਲੇਟਫਾਰਮ ਤੋਂ ਦੱਸਦੇ ਰਹੇ ਹਾਂ ਕਿ ਡੇਰਾ ਪ੍ਰੇਮੀ ਦੇ ਖਿਲਾਫ ਜਦੋਂ ਦੂਜੇ ਜਿਹੜੇ ਉਹਦੇ ਸੇਵਾਦਾਰ ਸੀ ਉਹਨਾਂ ਨੂੰ ਨਿਪੁੰਸਕ ਬਣਾਉਣ ਦੇ ਦੋਸ਼ ਲੱਗਦੇ ਰਹੇ, ਰਾਮਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਲੱਗੇ, ਬਲਾਤਕਾਰ ਦਾ ਕੇਸ ਚੱਲ ਰਿਹਾ ਸੀ, ਉਦੋਂ ਵੀ 3 ਰਾਜਾਂ ਦੇ ਮੁੱਖ ਮੰਤਰੀ ਜਿਹੜੇ ਆ ਪੰਜਾਬ, ਹਰਿਆਣਾ, ਰਾਜਸਥਾਨ, ਇਹਨਾਂ ਨੇ ਉੱਥੇ ਜਿਹੜਾ ਡੇਰਾ ਪ੍ਰੇਮੀ ਦੇ ਖਿਲਾਫ ਲੜ ਰਿਹਾ ਸੀ ਰਾਮਚੰਦਰ ਛਤਰਪਤੀ ਦਾ ਮੁੰਡਾ ਅੰਸ਼ੁਲ ਛਤਰਪਤੀ, ਉਹ 'ਤੇ ਦਬਾਅ ਪਾਇਆ। 3 ਸਟੇਟਾਂ ਦੇ ਮੁੱਖ ਮੰਤਰੀਆਂ ਦੀ ਹੁਣ ਕੀ ਮਜਬੂਰੀ ਹੋ ਸਕਦੀ ਹੈ ਕਿ ਡੇਰਾ ਮੁਖੀ 3 ਸਟੇਟਾਂ ਦੇ ਮੁੱਖ ਮੰਤਰੀਆਂ ਨਾਲੋਂ ਵੀ ਜ਼ਿਆਦਾ ਤਾਕਤਵਰ ਹੈ? ਕਿ ਇਹੋ ਜਿਹੇ ਲੋਕ ਜਿਹੜੇ ਆ ਉਹ ਸਰਕਾਰਾਂ ਤੋਂ ਵੀ ਉੱਤੇ ਨੇ, ਪਰ ਜਿਸ ਤਰੀਕੇ ਨਾਲ ਹੁਣ ਕਾਨੂੰਨ ਦੀਆਂ ਲੂਪਹੋਲਸ ਦਾ ਇਸਤੇਮਾਲ ਕੀਤਾ ਜਾ ਰਿਹਾ, ਵਰਤੋਂ ਕੀਤੀ ਜਾ ਰਹੀ ਹੈ, ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜ ਕੇ ਇਹ ਜਿਹੜੀ ਖੱਟਰ ਸਰਕਾਰ ਆ ਉਹਦਾ ਤਾਂ ਕੈਬਨਿਟ ਮੰਤਰੀ ਕਹਿੰਦੇ ਕਿ ਇਹ ਤਾਂ ਜੀ ਬੰਦਾ ਹੀ ਬਹੁਤ ਚੰਗਾ ਹੈ। ਜਿਹੜਾ ਬੰਦਾ 3 ਕੇਸਾਂ ਦੇ ਵਿੱਚ ਸਜ਼ਾ ਜ਼ਾਬਤਾ ਔਰ 20 ਸਾਲ ਦੀ, ਕਦੇ 2 ਲੱਖ ਰੁਪਈਆ ਜੁਰਮਾਨਾ, 20-20 ਸਾਲ ਦੀ ਕੈਦ ਭੁਗਤ ਰਿਹਾ, ਉਹਨੂੰ ਇਹ ਕਹਿ ਰਹੇ ਨੇ ਕਿ ਬੰਦਾ ਹੀ ਚੰਗਾ ਹੈ। ਫਿਰ ਇਸ ਕੱਲ੍ਹ ਨੂੰ ਲੋਕ ਤੁਹਾਨੂੰ ਸਵਾਲ ਜ਼ਰੂਰ ਕਰਨਗੇ ਕਿ ਕੀ ਤੁਹਾਨੂੰ ਆਪਦੀਆਂ ਜਾਂਚ ਏਜੰਸੀਆਂ ਜਾਂ ਆਪਦੀ ਜੁਡੀਸ਼ਰੀ 'ਤੇ ਯਕੀਨ ਹੈ ਨੀਗਾ ਕਿ ਉਹਨਾਂ ਵੱਲੋਂ ਕਨਵਿਕਟਡ ਕਰਾਰ ਦਿੱਤਾ ਗਿਆ ਬੰਦੇ ਨੂੰ, ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਜੀ ਬੰਦਾ ਹੀ ਬਹੁਤ ਚੰਗਾ ਹੈ। ਸੋ ਇੱਕ ਵਾਰੀ ਹਰਿਆਣਾ ਸਰਕਾਰ ਦਾ ਇੱਕ ਮੰਤਰੀ ਵਿਵਾਦਾਂ ਦੇ ਵਿੱਚ ਘਿਰ ਗਿਆ ਸੀ, ਉਹਨੇ ਜਾ ਕੇ ਨੱਕ ਰਗੜ ਕੇ ਡੇਰਾ ਮੁਖੀ ਦੇ ਸਾਹਮਣੇ ਤੇ ਇਹਨੂੰ 50 ਲੱਖ ਦਾ ਚੈੱਕ ਦੇ ਦਿੱਤਾ ਸੀਗਾ। ਖੈਰ ਉਦੋਂ ਵੀ ਖਬਰਾਂ ਦੇ ਵਿੱਚ ਚਰਚਾ ਬਹੁਤ ਰਹੀ, ਪਰ ਖੈਰ ਇਹਨਾਂ ਖਬਰਾਂ ਤੇ ਚਰਚਾ ਲਗਾਤਾਰ ਚੱਲਦੀ ਰਹਿਣੀ ਔਰ ਚੱਲਦੀ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਖਬਰਾਂ ਸਾਡੀ ਚਰਚਾ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ। ਸਾਨੂੰ ਪਤਾ ਲੱਗਣਾ ਚਾਹੀਦਾ ਹੈ
ਕਿ ਜਿਹਨੂੰ ਅਸੀਂ ਕਾਨੂੰਨ ਕਹਿੰਦੇ ਆ, ਜਿਹਨੂੰ ਅਸੀਂ ਪੁਲਿਸ ਕਹਿੰਦੇ ਆ, ਜਿਹਨੂੰ ਅਸੀਂ ਜਾਂਚ ਏਜੰਸੀਆਂ ਕਹਿੰਦੇ ਆ, ਉਹਨਾਂ ਦੀ ਅਸਲ ਕੰਮਕਾਰ ਕਰਨ ਦਾ ਤਰੀਕਾ ਕੀ ਹੈ ਤੇ ਸਰਕਾਰਾਂ ਤੇ ਸਿਆਸਤਦਾਨ ਜਾਂਚਾਂ, ਨਿਆਂ ਜਾਂ ਹੋਰ ਮਾਮਲਿਆਂ ਦੇ ਵਿੱਚ ਪੱਖਪਾਤ ਕਿਵੇਂ ਕਰਦੇ ਆ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਸਮਾਪਤੀ ਵਾਲਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਅਪਡੇਟ ਅਮਰੀਕਾ, ਜਿਸ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।